ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਇਸ ਵੇਲੇ ਆਪਾਂ ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਲੈਣੇ ਹੁੰਦੇ ਆ ਦੇਸ਼ ਦੁਨੀਆ ਦੇ ਵਿੱਚ ਪੰਜਾਬ ਸਮੇਤ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਅਹਿਮ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 460 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਦੀ ਬਾਬਤ ਕੋਈ ਵੀ ਸਵਾਲ ਹੈ ਇਨਕੁਆਇਰੀ ਹੈ ਤਾਂ ਕਦੇ ਵੀ ਫੋਨ ਕਰ ਸਕਦੇ ਹੋ। ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮਿੰਦਰ ਸਿੰਘ, ਸੁਰਿੰਦਰ ਕੌਰ ਥਿੰਦ ਬੇਕਸਫੀਲਡ, ਗੁਰਮੇਲ ਲਿੱਦੜ ਬੇਕਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨਹੋਜ਼, ਇਹ ਸਾਰੇ ਜਿਹੜੇ ਸਪਾਂਸਰਸ ਨੇ ਇਹਨਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਸੇ ਵੀ ਦਰਸ਼ਕ ਨੇ, ਸਰੋਤੇ ਨੇ ਜਾਂ ਕਿਸੇ ਵੀ ਕੰਪਨੀ ਨੇ, ਕਿਸੇ ਵੀ ਕਾਰੋਬਾਰ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਤਾਂ ਸਾਡਾ ਨੰਬਰ ਹੈ 408 272 5200। ਇਸ ਨੰਬਰ ਤੇ ਤੁਸੀਂ ਆ ਕੇ ਸਾਨੂੰ ਆਪਣਾ ਜਿਹੜਾ ਕਾਰੋਬਾਰ ਹੈ ਉਹ ਸਪਾਂਸਰ ਕਰ ਸਕਦੇ ਹੋ। ਸੋ ਸਮਾਂ ਗਵਾਏ ਬਿਨਾਂ ਵੱਧਦੇ ਹਾਂ ਬਲਤੇਜ ਪੰਨੂ ਜੀ ਵੱਲ ਤੇ ਜਾਣਦੇ ਉਹਨਾਂ ਤੋਂ ਅਹਿਮ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਮਿਹਰਬਾਨੀ, ਧੰਨਵਾਦ ਪ੍ਰਵੀਨ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਥੈਂਕ ਯੂ ਜੀ ਪੰਨੂ ਸਾਹਿਬ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੁਰੂਆਤ ਆਪਾਂ ਨੂੰ ਪਾਕਿਸਤਾਨ ਤੋਂ ਹੀ ਕਰਨੀ ਪੈਣੀ ਹੈ ਜੀ। ਨਵਾਜ਼ ਸ਼ਰੀਫ ਬਾਰੇ ਖਬਰਾਂ ਆ ਰਹੀਆਂ ਵੀ ਛੇਤੀ ਪਰਤ ਸਕਣਗੇ ਕਿਉਂਕਿ ਹਾਲਾਤ ਥੋੜੇ ਜਿਹੇ ਸਾਜ਼ਗਾਰ ਦੱਸੀਦੇ ਆ। ਦੇਖੋ, ਉਹਨਾਂ ਦਾ ਭਰਾ ਸੱਤਾ ਦੇ ਵਿੱਚ ਆ ਰਿਹਾ। ਜੇ ਦੇਖਿਆ ਜਾਵੇ ਤਾਂ ਇੱਕ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣੀ ਆ, ਉਹਦੇ ਵਿੱਚ ਸ਼ਾਹਬਾਜ਼ ਸ਼ਰੀਫਪੁਰੀ, ਉਹਨਾਂ ਦੇ ਬੋਲਣ ਦਾ ਢੰਗ ਜਿਹੜਾ ਉਹ ਥੋੜਾ ਅਜੀਬ ਆ। ਉਹ ਜਿਹੜੇ ਮਾਈਕ ਪਏ ਹੁੰਦੇ ਆ ਸਾਹਮਣੇ, ਉਹ ਵੀ ਉਹਨਾਂ ਦੇ ਉੱਤੇ ਹੱਥ ਜਿਹਾ ਮਾਰ ਕੇ ਸੁੱਟ ਦਿੰਦੇ ਆ। ਮਤਲਬ ਕਿ ਜਿਹੜੀ ਬੋਡੀ ਲੈਂਗੁਏਜ ਆ ਉਹ ਇਹ ਕਹਿੰਦੀ ਆ ਕਿ ਤਜਰਬੇਕਾਰ ਉਹ ਨਹੀਂ ਹੈਗੇ। ਤਜਰਬੇਕਾਰ ਨੇ ਨਵਾਜ਼ ਸ਼ਰੀਫ ਹੋਰੀ। ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਜੇ ਸ਼ਾਹਬਾਜ਼ ਸ਼ਰੀਫ ਹੋਰਾਂ ਨੇ ਕਾਮਯਾਬ ਹੋਣਾ ਐਜ਼ ਏ ਪ੍ਰਧਾਨ ਮੰਤਰੀ ਵਜੋਂ ਤੇ ਉਹਨਾਂ ਨੂੰ ਉਹਨਾਂ ਦੇ ਵੱਡੇ ਭਰਾ ਨਵਾਜ਼ ਸ਼ਰੀਫ ਦੀ ਜ਼ਰੂਰਤ ਜ਼ਰੂਰ ਹੋਊਗੀ। ਹਾਲਾਂਕਿ ਉਹ ਕੋਈ ਅਣਸਿੱਖੀਏ ਨਹੀਂ ਹੈਗੇ, ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਔਰ ਕਾਮਯਾਬੀ ਦੇ ਨਾਲ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਉਹਨਾਂ ਨੇ ਚਲਾਇਆ। ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਸੂਬਾ ਤੇ ਮੁਲਕ ਦੇ ਵਿੱਚ ਬਹੁਤ ਵੱਡਾ ਫਰਕ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਪਾਰਟੀ ਹੈ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨਾਲ ਜਿਹਨਾਂ ਦਾ ਗੱਠਜੋੜ ਹੈ ਤੇ ਇਹਦੇ ਵਿੱਚ ਮੰਤਰਾਲਿਆਂ ਦੀ ਵੰਡ ਨੂੰ ਲੈ ਕੇ ਵੀ ਇਸ ਵੇਲੇ ਜਿਹੜੇ ਉਹ ਜ਼ੋਰਦਾਰ ਮੀਟਿੰਗਸ ਚੱਲ ਰਹੀਆਂ ਨੇ। ਸੰਭਾਵਨਾ ਇਹ ਪ੍ਰਗਟ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁੱਟੋ ਜ਼ਰਦਾਰੀ ਉਹ ਪਾਕਿਸਤਾਨ ਦੇ ਵਿਦੇਸ਼ ਮੰਤਰੀ ਹੋ ਸਕਦੇ ਆ ਔਰ ਜਿਹੜੀ ਪਾਕਿਸਤਾਨ ਪੀਪਲਜ਼ ਪਾਰਟੀ ਆ ਉਹਦੇ ਸ਼ਹਿਰੀ ਰਹਿਮਾਨ ਸੈਨੇਟ ਦੇ ਮੁਸਤਫਾ ਨਵਾਜ਼ ਖੋਕਰ ਨੂੰ ਮੰਤਰੀ ਜਿਹੜਾ ਉਹ ਬਣਵਾਇਆ ਜਾ ਸਕਦਾ। ਇਸ ਵੇਲੇ ਕੈਬਨਿਟ ਦੇ ਵਿੱਚ ਦਾਅਵੇਦਾਰੀ ਨੂੰ ਲੈ ਕੇ ਕਾਫੀ ਕੁਝ ਜਿਹੜਾ ਉਹ ਚੱਲ ਰਿਹਾ ਹੈ। ਜਿਹੜੀ ਪਾਕਿਸਤਾਨ ਮੁਸਲਿਮ ਲੀਗ ਹੈ ਸ਼ਰੀਫ ਹੋਰਾਂ ਵਾਲੀ, ਇਹਦੇ ਸਭ ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਨੇ, ਇਸ ਕਰਕੇ 12 ਲੋਕ ਇਹਦੇ ਵਿੱਚੋਂ ਮੰਤਰੀ ਬਣਾਏ ਜਾ ਸਕਦੇ ਆ। ਪਾਕਿਸਤਾਨ ਪੀਪਲਜ਼ ਪਾਰਟੀ ਦੇ 7, JUIF ਦੇ 7 ਮੰਤਰਾਲੇ ਜਿਹੜੇ ਉਹ ਬਣ ਸਕਦੇ ਆ। ਰਾਸ਼ਟਰਪਤੀ ਦੇ ਵਾਸਤੇ PPP ਦੇ ਆਸਿਫ ਅਲੀ ਜ਼ਰਦਾਰੀ ਤੇ ਮੌਲਾਨਾ ਫਜ਼ਲ ਰਹਿਮਾਨ ਇਹਦੇ ਦਾਅਵੇਦਾਰਾਂ ਦੇ ਵਿੱਚ ਸ਼ਾਮਲ ਨੇ। ਬਲੋਚਿਸਤਾਨ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਜਗ੍ਹਾ ਦਿੱਤੀ ਜਾਊਗੀ, ਪਰ ਇਹ ਜਿਹੜੀ ਇਸ ਵੇਲੇ ਬਹੁਤੀ ਨਿਗਾਹ ਹੈ ਉਹ ਇਸ ਚੀਜ਼ ਦੇ ਉੱਤੇ ਲੱਗੀ ਹੋਈ ਆ ਕਿ ਨਵਾਜ਼ ਸ਼ਰੀਫ ਹੋਰਾਂ ਦੀ ਪਕੜ ਜਿਹੜੀ ਆ ਉਹ ਇੰਗਲੈਂਡ ਬੈਠੇ ਨੇ ਇਸ ਵੇਲੇ, ਉਹਨਾਂ ਦੀ ਮੰਤਰੀ ਮੰਡਲ ਦੇ ਉੱਤੇ ਕਿੰਨੀ ਪਕੜ ਜਿਹੜੀ ਉਹ ਰਹੂਗੀ ਕਿਉਂਕਿ ਉਹਨਾਂ ਦੇ ਕੋਲੇ ਤਜਰਬਾ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਨਵਾਜ਼ ਸ਼ਰੀਫ ਨੇ ਉਹ ਪਾਕਿਸਤਾਨ ਦੇ ਵਿੱਚ ਪਰਤ ਸਕਦੇ ਆ। ਇਹਦੇ ਸੰਬੰਧੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਵੱਖ-ਵੱਖ ਕੇਸ ਨਵਾਜ਼ ਸ਼ਰੀਫ ਹੋਰਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਚੱਲਦੇ ਆ। ਉਹ ਸਰੈਂਡਰ ਕਰ ਸਕਦੇ ਆ ਸੁਪਰੀਮ ਕੋਰਟ ਦੇ ਸਾਹਮਣੇ ਤੇ ਅੱਗੋਂ ਸੁਪਰੀਮ ਕੋਰਟ ਉਹਨਾਂ ਨੂੰ ਰਾਹਤ
ਦੇ ਸਕਦੀ ਹੈ, ਕਿਉਂਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ ਸਾਰਾ ਕੁਝ ਹੀ ਬਦਲ ਜਾਂਦਾ। ਇਹ ਕਿਹਾ ਜਾ ਰਿਹਾ ਹੈ ਕਿ ਈਦ ਤੱਕ ਨਵਾਜ਼ ਸ਼ਰੀਫ ਹੁਰੀ ਆਪਣੇ ਮੁਲਕ ਪਾਕਿਸਤਾਨ ਪਰਤ ਆਉਣਗੇ। ਉਹਨਾਂ ਦੇ ਪਾਕਿਸਤਾਨ ਪਰਤਣ ਤੋਂ ਬਾਅਦ ਜਿਹੜੀ ਇੱਕ ਚੀਜ਼ ਪ੍ਰਵੀਨ ਬਿਲਕੁਲ ਡਿਫਰੈਂਟ ਹੋਊਗੀ, ਉਹ ਇਹ ਜੀ ਹੋਊਗੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਕੋਈ ਸਾਬਕਾ ਪ੍ਰਧਾਨ ਮੰਤਰੀ ਆ, ਹੂੰ ਉਹ ਜਾਂ ਤਾਂ ਜਿਹੜਾ ਉੱਥੇ ਮੁਲਕ ਦੇ ਵਿੱਚ ਤਾਂ ਉਹ ਜਾਂ ਤਾਂ ਦੁਨੀਆ 'ਚ ਨਹੀਂ ਹੈਗਾ, ਤੇ ਜਾਂ ਜੀ ਫਿਰ ਉਹ ਮੁਲਕ ਦੇ ਵਿੱਚ ਨਹੀਂ ਹੈਗਾ, ਕਿਉਂਕਿ ਕੋਈ ਵੀ ਜਿਹੜਾ ਪ੍ਰਧਾਨ ਮੰਤਰੀ ਆ ਉਹ ਰਹਿੰਦਾ ਨਹੀਂਗਾ ਉੱਥੇ ਹੂੰ ਜਿਹੜੇ ਮੁਲਕ ਦੇ ਵਿੱਚ। ਉਹਦਾ ਕਾਰਨ ਆਪਾਂ ਸਾਰੇ ਜਾਣਦੇ ਹਾਂ ਕਿ ਉੱਥੋਂ ਦੀ ਜਿਹੜੀ ਸਿਆਸਤ ਆ ਨਾ, ਉਹ ਬਿਲਕੁਲ ਇੱਕ ਡਿਫਰੈਂਟ ਤਰੀਕੇ ਦੇ ਨਾਲ ਚੱਲਦੀ ਆ। ਵਿਰੋਧੀਆਂ ਨੂੰ ਖੂੰਜੇ ਲਾਇਆ ਜਾਂਦਾ। ਜੇ ਨਵਾਜ਼ ਸ਼ਰੀਫ ਹੁਰੀ ਪਰਤਦੇ ਆ ਤੇ ਇਹ ਇਸ ਪੱਖੋਂ ਨਵੇਕਲੀ ਗੱਲ ਹੋਊਗੀ ਕਿ ਪਾਕਿਸਤਾਨ ਦਾ ਇੱਕ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਵਿੱਚ ਹੀ ਹੋਵੇ। ਜੀ ਜੀ ਬਿਲਕੁਲ। ਪੰਨੂ ਸਾਹਿਬ ਪੰਜਾਬ ਵੱਲ ਨੂੰ ਪਰਤ ਗਏ ਤਾਂ ਪਹਿਲਾਂ ਤਾਂ ਖਬਰਾਂ ਆਈਆਂ ਸੀਗੀਆਂ ਵੀ ਕਣਕ ਦੇ ਬਾਰੇ ਸਾਜ਼ਗਾਰ ਖਬਰਾਂ ਸੀਗੀਆਂ ਵੀ ਕਣਕ ਦਾ ਭਾਅ ਮਿਲ ਸਕਦਾ ਹੈ ਜਾਂ ਹੋ ਸਕਦਾ ਹੈ, ਪਰ ਹੁਣ ਮੌਸਮ ਨੇ ਵੀ ਥੋੜ੍ਹਾ ਜਿਹਾ ਝਟਕਾ ਦਿੱਤਾ, ਕਿਸਾਨਾਂ ਨੂੰ ਝਾੜ ਘਟਿਆ। ਪਰ ਖਰੀਦ ਏਜੰਸੀਆਂ ਬਾਰੇ ਸੁਣਨ ਨੂੰ ਆ ਰਿਹਾ ਹੈ ਪੰਨੂ ਸਾਹਿਬ ਕਿ ਕਣਕ ਦੀ ਖਰੀਦ ਰੋਕ ਦਿੱਤੀ ਹੈ ਇਹਨਾਂ ਨੇ। ਇਹ ਅੱਜ ਤੋਂ ਖਰੀਦ ਏਜੰਸੀਆਂ ਨਹੀਂ ਕਣਕ ਖਰੀਦਣਗੀਆਂ। ਜੀ ਤੁਸੀਂ ਜਾਣਦੇ ਹੋ ਕਿਸਾਨੀ ਕਿੱਤੇ ਨਾਲ ਹੂੰ ਸੰਬੰਧਿਤ ਰਹੇ ਹੋਏ, ਹਰ ਸਾਲ ਡਰਾਮਾ ਇਹ ਏਜੰਸੀਆਂ ਕਰਦੀਆਂ ਨੇ, ਹਰ ਜੀ ਵਾਰੀ ਕਰਦੀਆਂ ਨੇ ਇਹ। ਜਿਹੜੇ ਇੱਥੇ ਇੱਕ ਪਾਸੇ ਤਾਂ ਮਿਸਰ ਦਾ ਜਿਹੜਾ ਜੀ ਉਹ ਵਫਦ ਆਇਆ ਹੋਇਆ, ਔਰ ਪੰਜਾਬ ਦੇ ਖੇਤਾਂ ਤੇ ਮੰਡੀਆਂ ਦਾ ਉਹਨੇ ਦੌਰਾ ਕੀਤਾ ਕਿ ਕਣਕ ਬਰਾਮਦਗੀ ਦੀਆਂ ਸੰਭਾਵਨਾਵਾਂ ਲੱਭਣ ਦੇ ਵਾਸਤੇ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਵੇਲੇ ਹਾਂਜੀ ਕਣਕ ਦੀ ਖਪਤ ਤੇ ਡਿਮਾਂਡ ਜਿਹੜੀ ਆ ਉਹ ਬਹੁਤ ਵੱਡੀ ਆ ਮੁਲਕ ਭਰ ਦੁਨੀਆ ਭਰ ਦੇ ਵਿੱਚ। ਉਹਦਾ ਮੇਨ ਰੀਜ਼ਨ ਰਸ਼ੀਆ ਤੇ ਯੂਕਰੇਨ ਦੀ ਲੜਾਈ ਆ, ਕਿਉਂਕਿ ਉਹ ਸਭ ਤੋਂ ਵੱਡੇ ਸਪਲਾਇਰ ਨੇ ਕਣਕ ਦੇ। ਜਿੱਥੇ ਇੱਕ ਪਾਸੇ ਕੱਲ ਗੱਲ ਕਰਦੇ ਸੀ, ਸਾਈਲੋ ਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਨੇ ਟਰਾਲੀਆਂ ਦੀਆਂ, ਕਣਕ ਜਿਹੜੇ ਉੱਥੇ ਲਾਉਣ ਵਾਲੇ ਕਿਸਾਨਾਂ ਦੀਆਂ। ਬੜੇ ਸਾਰੇ ਲੋਕ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਜਿਹੜੇ ਇਹ ਗੱਲ ਕਰਦੇ ਨੇ ਉੱਥੇ ਕਿਉਂ ਚਲੇ ਗਏ, ਉੱਥੇ ਇੰਨੀਆਂ ਜਿਹੜੀਆਂ ਕੁਰਬਾਨੀਆਂ ਹੋਈਆਂ। ਕੁਰਬਾਨੀਆਂ ਆਪਣੀ ਜਗ੍ਹਾ ਦੇ ਉੱਤੇ ਨੇ, ਅਸੀਂ ਕਿਸਾਨ ਨੂੰ ਰੁਲਦਾ ਕਿਵੇਂ ਜਿਹੜਾ ਉਹ ਵੇਖ ਸਕਦੇ ਹਾਂ। ਇੱਕ ਪਾਸੇ ਜਿੱਥੇ ਉੱਥੇ ਕਣਕ ਦੀ ਖਰੀਦ ਹੋ ਰਹੀ ਆ, ਉਧਰ ਆ ਏਜੰਸੀਆਂ ਦਾ ਦੇਖ ਲਓ ਤੁਸੀਂ ਕੀ ਜੀ ਹਾਲਾਤ ਨੇ। ਹੂੰ ਅੱਜ ਉਹਨਾਂ ਨੇ ਕਣਕ ਦੀ ਖਰੀਦ ਤੋਂ ਹੱਥ ਖੜੇ ਕਰਤੇ ਆ। ਇਹ ਕਹਿਤਾ ਕਿ ਜਿਹੜੀ ਕਣਕ ਦੀ ਗੁਣਵੱਤਾ ਹੈ ਉਹ ਸਾਡੇ ਮਾਪਦੰਡਾਂ ਦੇ ਉੱਤੇ ਪੂਰੀ ਨਹੀਂ ਉਤਰਦੀ। ਹੋਇਆ ਕੀ ਹੈ ਕਿ ਇੱਕ ਤਾਂ ਇਹਦੇ ਵਿੱਚ ਸੁੱਕਾ ਦਾਣਾ ਵੱਧ ਹੈ, ਹੈਗਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਝਾੜ ਘਟ ਗਿਆ, 25% ਦੇ ਕਰੀਬ ਝਾੜ ਘਟ ਗਿਆ ਕਣਕ ਦਾ। ਹੂੰ ਜਿਹੜਾ ਦਾਣਾ ਸੁੱਕਾ ਉਹ ਸੋਲਿਡ ਨਹੀਂ ਹੈਗਾ, ਤੇ ਜਦੋਂ ਕਿਉਂਕਿ ਮਸ਼ੀਨੀ ਕਟਾਈ ਆ ਸਾਰੀ, ਮਸ਼ੀਨ ਦੇ ਵਿੱਚੋਂ ਦੀ ਲੰਘਦਾ ਉਹ ਦਾਣਾ ਟੁੱਟਦਾ। 6% ਤੱਕ ਜਿਹੜਾ ਉਹ ਟੋਟਾ ਮਨਜ਼ੂਰ ਕਰ ਲਿਆ ਜਾਂਦਾ। ਇਹ ਟੋਟਾ ਜ਼ਿਆਦਾ ਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਦੂਜੇ ਪਾਸੇ ਦੇਖਿਆ ਜਾਵੇ, ਜਿਹੜੀ ਸਰਕਾਰ ਕਹਿੰਦੀ ਸੀਗੀ 2022 ਤੱਕ ਅਸੀਂ ਆਮਦਨ ਦੁੱਗਣੀ ਕਰ ਦੇਣੀ ਆ, ਉਹਦੀਆਂ ਇਹ ਖਰੀਦ ਏਜੰਸੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਗੁਣਵੱਤਾ ਦੇ ਆਧਾਰ ਦੇ ਉੱਤੇ ਕਣਕ ਖਰੀਦਣੀ ਹੈ। ਆਈ ਥਿੰਕ ਗੁਣਵੱਤਾ ਠੀਕ ਹੈ, ਆਪਣੀ ਜਗ੍ਹਾ ਦੇ ਉੱਤੇ ਹੈ, ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਕਿ ਉਹਨਾਂ ਮਾਪਦੰਡਾਂ ਦੇ ਉੱਤੇ ਸ਼ਾਇਦ ਇਹ ਪੂਰਾ ਜਿਹੜਾ ਉਹ ਨਹੀਂ ਉਤਰ ਰਹੇ। ਪਰ ਉਹਦਾ ਇੱਕ ਦੂਜਾ ਪੱਖ ਤੁਸੀਂ ਦੇਖੋ ਕਿ ਇਸ ਵੇਲੇ ਡਿਮਾਂਡ ਕਿੰਨੀ ਹੈ। ਜੀ ਤੁਸੀਂ ਕੁਝ ਸਮਝੌਤਾ ਜਿਹੜਾ ਉਹ ਅੱਗੇ ਕਰ ਸਕਦੇ ਹੋ, ਅੱਗੇ ਤੁਸੀਂ ਮੁਲਕਾਂ ਦੇ ਨਾਲ ਕਰਦੇ ਹੋ। ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੇ ਰਾਸ਼ਟਰਪਤੀ ਅਮਰੀਕਨ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ, ਤੇ ਉਹਦੇ ਵਿੱਚ ਕਣਕ ਦੇ ਬਾਰੇ ਦੇ ਵਿੱਚ ਵੀ ਗੱਲ ਹੋਈ ਦੱਸੀ ਜਾ ਰਹੀ ਹੈ। ਜੇ ਸਰਕਾਰ ਦੀ ਮੰਨੀਏ, ਜੇ ਹੋ ਰਹੀ ਹੈ ਤੇ ਆਫਟਰ ਆਲ ਦੇਣੀ ਕਿੱਥੋਂ ਆ ਜੀ ਕਣਕ? ਇਹਦਾ ਮਤਲਬ ਇਹ ਆ ਕਿ ਜਿਹੜੇ ਇਹਨਾਂ ਦੇ ਕਾਰਪੋਰੇਟ ਅਦਾਰੇ ਨੇ ਉਹ ਕਣਕ ਦੇਣੀ ਹੈ। ਇਹ ਏਜੰਸੀਆਂ ਜਿਹੜੀਆਂ ਕਰ ਰਹੀਆਂ ਨੇ ਇਸ ਵੇਲੇ, ਅੱਜ ਤੋਂ ਇਹਨਾਂ ਨੇ ਹੜਤਾਲ ਕਰ ਦਿੱਤੀ ਹੈ ਕਿ ਅਸੀਂ ਕਣਕ ਇਹ ਖਰੀਦਣੀ ਨਹੀਂ ਗੀ ਪੰਜਾਬ ਦੀ, ਕਿਉਂਕਿ ਉਹਨਾਂ ਦੇ ਮਾਪਦੰਡਾਂ ਤੇ ਪੂਰੀ ਨਹੀਂ ਉਤਰਦੀ। ਇਟ ਮੀਨਸ ਕਿ ਪ੍ਰਾਈਵੇਟ ਪਲੇਅਰ ਜਿਹੜੇ ਨੇ ਫਿਰ ਉਹ ਖਰੀਦਣਗੇ। ਇਹ ਪ੍ਰਾਈਵੇਟ ਪਲੇਅਰਾਂ ਨੂੰ ਧੱਕੇ ਦੇ ਨਾਲ ਜਿਹੜਾ ਉਹ ਵਾੜਨ ਦੀ ਕੋਸ਼ਿਸ਼ ਹੈ, ਜਿਹਦੇ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਮੈਂ ਕੱਲ ਵੀ ਗੱਲ ਕੀਤੀ ਸੀ, ਫੇਰ ਕਹੂੰਗਾ ਕਿ ਆਪਾਂ ਇਸ ਗੱਲ ਦਾ ਵਿਰੋਧ ਕਰਨ ਦੀ ਜਗ੍ਹਾ ਦੇ ਉੱਤੇ ਕਿ ਜਿਹੜੇ ਸਾਈਲੋ ਦੇ ਉੱਤੇ ਵੇਚਣ ਜਾਂ ਨਾ ਵੇਚਣ, ਕਿਸਾਨਾਂ ਨੂੰ ਕਿਤੇ ਨਾ ਕਿਤੇ, ਕਦੇ ਨਾ ਕਦੇ, ਔਰ ਬਹੁਤ ਦੇਰ ਕੀਤੇ ਤੋਂ ਬਿਨਾਂ ਅਲਟਰਨੇਟਿਵ ਖੇਤੀ ਵਾਲੇ ਪਾਸੇ ਨੂੰ ਤੁਰਨਾ ਹੀ ਪਊਗਾ ਜੀ। ਇਹ ਅੱਕ ਚੱਬਣਾ ਪਊਗਾ। ਜਿੰਨੀ ਦੇਰ ਤੱਕ ਕਿਸਾਨ ਇਸ ਪਾਸੇ ਵੱਲ ਨੂੰ ਨਹੀਂ ਸੋਚਦਾ, ਉਨੀ ਦੇਰ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਕਿਸੇ ਸਰਕਾਰ ਨੇ ਕਿਸਾਨਾਂ ਨੂੰ ਨਹੀਂ ਦੇਣਾ। ਜੀ, ਜੀ, ਜੀ। ਅਗਲੀ ਜਿਹੜੀ ਗੱਲ ਹੈ ਉਹ ਵੀ ਸਰਕਾਰ ਨਾਲ ਹੀ ਜੁੜਦੀ ਹੈ। ਜਿਹੜਾ ਸਵਾਲ ਹੈ ਪੰਨੂ ਸਾਹਿਬ, ਉਹ ਇਹ ਹੈ ਕਿ
300 ਯੂਨਿਟ ਮੁਫ਼ਤ ਬਿਜਲੀ ਵਾਲਾ ਵਾਅਦਾ ਤਾਂ ਕੀਤਾ ਹੋਇਆ, ਪਰ ਸਰਕਾਰ ਲਈ ਜਿੱਥੇ ਖਰੀਦ ਇੱਕ ਬਹੁਤ ਵੱਡੀ ਸਿਰਦਰਦੀ ਬਣ ਜਾਣੀ ਹੈ, ਪੰਜਾਬ ਸਰਕਾਰ ਦੇ ਲਈ ਜਿਹੜੀ 300 ਯੂਨਿਟ ਬਿਜਲੀ ਮੁਫ਼ਤ ਦੇਣੀ ਹੈ, ਇਹ ਵੀ ਵੱਡਾ ਚੈਲੰਜ ਬਣ ਗਿਆ ਜੀ। ਚੈਲੰਜ ਹੈ ਜੀ, ਚੈਲੰਜ ਇਸ ਕਰਕੇ ਹੈ ਕਿ ਜਿਹੜਾ PSPCL ਆ ਹਾਂਜੀ, ਉਹ ਘਾਟੇ ਦੇ ਵਿੱਚ ਹੈ। ਸਰਕਾਰ ਦਾ ਅਰਥਚਾਰਾ ਕਿਹੋ ਜਿਹਾ ਛੱਡਿਆ ਬੀਤੀਆਂ ਸਰਕਾਰਾਂ ਨੇ, ਉਹ ਵੀ ਸਭ ਨੂੰ ਪਤਾ। ਜੀ, ਐਕਚੁਅਲੀ ਜਿਹੜੀ ਮੁਫਤ ਬਿਜਲੀ ਦੀ ਸ਼ੁਰੂਆਤ ਹੈ ਇਹ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤੀ ਸੀ ਸੱਤਾ ਦੇ ਵਿੱਚ ਆਉਣ ਦੇ ਵਾਸਤੇ, ਤੇ ਉਦੋਂ ਬਾਅਦ ਇੱਕ ਕਿਸਮ ਦੇ ਨਾਲ ਇਹ ਪਹਿਚਾਣ ਹੀ ਬਣ ਗਈ ਪੰਜਾਬ ਦੀ, ਜਾਂ ਜਿਹੜੇ ਬਾਕੀ ਸੂਬੇ ਨੇ ਉਹਨਾਂ ਨੇ ਵੀ ਇਸੇ ਤਰਜ਼ ਦੇ ਉੱਤੇ ਸੱਤਾ ਹਥਿਆਉਣ ਦੇ ਵਾਸਤੇ ਮੁਫਤ ਬਿਜਲੀ ਦਾ ਵਾਅਦਾ ਜਿਹੜਾ ਉਹ ਕੀਤਾ ਸਮੇਂ ਸਮੇਂ ਦੇ ਉੱਤੇ। ਔਰ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਵੀ 300 ਯੂਨਿਟ ਮੁਫਤ ਬਿਜਲੀ ਦਾ ਵਾਅਦਾ ਲੋਕਾਂ ਦੇ ਨਾਲ ਕੀਤਾ। ਇਸ ਵੇਲੇ ਜਿਹੜੀਆਂ ਮੀਟਿੰਗਸ ਚੱਲ ਰਹੀਆਂ ਨੇ ਦਿੱਲੀ ਦੇ ਵਿੱਚ, ਉਹ 300 ਯੂਨਿਟ ਮੁਫਤ ਬਿਜਲੀ ਵਾਲੇ ਮੁੱਦੇ ਨੂੰ ਲੈ ਕੇ ਹੀ ਚੱਲ ਰਹੀਆਂ ਨੇ। ਹਾਲਾਂਕਿ ਇਹਦੇ ਵਿੱਚ ਕੰਟਰੋਵਰਸੀ ਵੀ ਕੱਲ ਜਿਹੜੀ ਕੁਝ ਹੋਈ ਕਿ ਉੱਥੇ ਜਿਹੜੇ ਆਫੀਸਰ ਨੇ ਉਹਨਾਂ ਦੀ ਮੀਟਿੰਗ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਉਂ ਲਈ। ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਲੈ ਕੇ ਨਿਸ਼ਾਨੇ ਜਿਹੜੇ ਸੀ ਉਹ ਸਰਕਾਰ ਦੇ ਉੱਤੇ ਲਾਏ। ਵਿਰੋਧੀ ਧਿਰਾਂ ਦਾ ਕੰਮ ਹੀ ਹੁੰਦਾ ਉਹਨਾਂ ਨੇ ਜਿਹੜੇ ਉਹ ਨਿਸ਼ਾਨੇ ਲਾਉਣੇ ਹੁੰਦੇ ਨੇ। ਪਰ ਇਹਦਾ ਦੂਜਾ ਪੱਖ ਜੇ ਆਪਾਂ ਦੇਖੀਏ ਤਾਂ ਵੀ ਇਹ ਏਡਾ ਸੌਖਾ ਹੋਊਗਾ ਕਿ ਜਿਹੜਾ ਬਿਜਲੀ ਦੇਣਾ ਤਾਂ ਪੈਣੀ ਆ, ਦੇਣੀ ਤਾਂ ਪੈਣੀ ਆ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਔਰ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹਦੀਆਂ ਸੰਭਾਵਨਾਵਾਂ ਲੱਭੀਆਂ ਜਾ ਰਹੀਆਂ ਨੇ ਕਿਵੇਂ ਦਿੱਤੀ ਜਾਵੇ। ਪੰਜਾਬ ਦੇ ਵਿੱਚ 300 ਯੂਨਿਟ ਫ੍ਰੀ ਬਿਜਲੀ ਦਾ ਮੁੱਦਾ ਜਿੱਥੇ ਇਹ ਪੋਲੀਟੀਕਲ ਮੁੱਦਾ ਹੈ, ਉਹਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਦੇ ਨਾਲ ਵੀ ਜੁੜਿਆ ਹੋਇਆ। ਪਾਵਰਕਾਮ ਦੇ ਮੁਤਾਬਕ ਜੇ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਂਦੀ ਆ, 14,000 ਕਰੋੜ ਰੁਪਏ ਦਾ ਬੋਝ ਜਿਹੜਾ ਉਹ ਪਾਵਰਕਾਮ ਦੇ ਉੱਤੇ ਪਊਗਾ। ਜੇ ਸਰਕਾਰ 300 ਯੂਨਿਟ ਕ੍ਰਾਸ ਕਰਦਿਆਂ ਸਾਰਾ ਬਿੱਲ ਲੈ ਲੇ, ਵੀ ਮੰਨ ਲਓ 300 ਯੂਨਿਟ ਤੱਕ ਫ੍ਰੀ ਆ, ਜੇ 301 ਯੂਨਿਟ ਹੋਇਆ ਤੇ ਤੁਹਾਨੂੰ ਪਿਛਲਾ ਵੀ ਜਿਹੜਾ ਉਹ ਦੇਣਾ ਪਊਗਾ, ਤਾਂ ਇਹਦੇ ਨਾਲ ਇਹ ਬੋਝ ਘਟ ਕੇ 7,000 ਕਰੋੜ ਰੁਪਈਆ ਰਹਿ ਜਾਊਗਾ, ਅੱਧਾ ਰਹਿ ਜਾਊਗਾ। ਕਿਸਾਨਾਂ ਨੂੰ 7,000 ਕਰੋੜ ਰੁਪਏ ਦੀ ਬਿਜਲੀ ਜਿਹੜੀ ਆ ਉਹ ਫ੍ਰੀ ਪਹਿਲਾਂ ਹੀ ਦਿੱਤੀ ਜਾ ਰਹੀ ਆ। ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਦੇਣ ਦੇ ਉੱਤੇ 2300 ਕਰੋੜ ਰੁਪਏ ਦਾ ਖਰਚਾ ਵੱਖਰਾ। ਜਿਹੜਾ 300 ਯੂਨਿਟ ਫ੍ਰੀ ਬਿਜਲੀ ਦੇ ਤੇ ਸਾਲਾਨਾ ਖਰਚਾ ਇਹ 23,000 ਕਰੋੜ ਰੁਪਏ ਬਣਦਾ। ਪੰਜਾਬ ਸਰਕਾਰ ਦਾ ਕੁੱਲ ਬਜਟ ਦਾ ਘਾਟਾ ਸਾਲਾਨਾ 24,000 ਕਰੋੜ ਰੁਪਏ ਹੈ। ਮਤਲਬ ਕਿ 24,000 ਕਰੋੜ ਰੁਪਏ ਸਾਲਾਨਾ ਇਹ ਘਾਟਾ। ਇਹਦੇ ਵਿੱਚ ਇਹ ਜਿਹੜਾ ਮੁਫਤ ਬਿਜਲੀ ਵਾਲਾ ਇਹ ਜੇ ਜੁੜਦਾ ਤੇ ਇਹ ਘਾਟਾ ਕਿੱਥੇ ਜਾ ਸਕਦਾ। ਜਿਹੜੇ ਮੌਜੂਦਾ ਟੈਰਿਫ ਦੇ ਵਿੱਚ ਜਿਹੜੇ ਇਹ ਕਿਹਾ ਜਾ ਰਿਹਾ ਕਿ ਜੇ ਸੁਝਾਅ ਦਿੱਤੇ ਜਾ ਰਹੇ ਆ, ਦੇਖੋ ਇਹ ਉਨੀ ਦੇਰ ਤੱਕ ਨਹੀਂ ਹੋਣਾ ਜਿੰਨੀ ਦੇਰ ਤੱਕ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਨੇ ਜਿਹੜੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਹੋਏ ਆ, ਇਹ ਸਮਝੌਤੇ ਰੱਦ ਕਰਕੇ ਨਵੇਂ ਸਿਰੇ ਤੋਂ ਸਮਝੌਤੇ ਨਹੀਂ ਕੀਤੇ ਜਾਂਦੇ। ਨਵੇਂ ਸਿਰੇ ਤੋਂ ਸਮਝੌਤੇ ਕਰਨ ਦੇ ਵਾਸਤੇ ਅਦਾਲਤੀ ਇੱਕ ਤਾਂ ਪ੍ਰਕਿਰਿਆ ਲੰਬੀ ਬਹੁਤ ਹੈ, ਦੂਜਾ ਅਦਾਲਤ ਦੇ ਵਿੱਚ ਇਹ ਕੇਸ ਟਿਕਣੇ ਨਹੀਂ। ਜਿਹੜੇ ਸਮਝੌਤੇ ਨੇ ਮੈਂ ਉਹਨਾਂ ਨੂੰ ਬਹੁਤ ਕਲੋਜ਼ਲੀ ਵਾਚ ਕੀਤਾ, ਪੜ੍ਹਿਆ, ਉਹਦੀ ਕੱਲੀ ਮੱਦ ਜਿਹੜੀ ਉਹ ਪੜੀ ਆ, ਉਹ ਤਾਂ ਕੰਪਨੀਆਂ ਦੇ ਨਾਲ ਕੀਤੇ ਗਏ ਸਮਝੌਤੇ ਨੇ। ਉਹਦੇ ਵਿੱਚ ਪੰਜਾਬ ਕਿਤੇ ਨਹੀਂ ਹੈਗਾ, ਉਹਦੇ ਵਿੱਚ ਸਰਕਾਰ ਕਿਤੇ ਨਹੀਂ ਹੈਗੀ। ਉਹ ਤਾਂ ਇੱਕ ਪਾਸੜ ਸਮਝੌਤੇ ਸੁਖਬੀਰ ਬਾਦਲ ਹੋਰਾਂ ਨੇ ਕਰਵਾਏ ਨੇ 25-25 ਸਾਲ ਦੇ। ਇਸ ਕਰਕੇ ਉਹਦੇ ਚੋਂ ਨਿਕਲ ਸਕਣਾ ਬੜਾ ਔਖਾ। ਉਹਦੇ ਚੋਂ ਨਿਕਲਣ ਦਾ ਰਾਹ ਜੇ ਨਿਕਲਦਾ ਤੇ ਫਿਰ ਥੋੜਾ ਜਾਨ ਜਿਹੜੀ ਆ ਉਹ ਸੌਖੀ ਹੋ ਸਕਦੀ ਹੈ। ਉਹ ਇੱਕੋ ਹੀ ਉਹਦਾ ਤਰੀਕਾ ਹੈ ਕਿ ਇਹਨਾਂ ਕੰਪਨੀਆਂ ਨੂੰ ਸੱਦ ਕੇ ਉਹਨਾਂ ਨੂੰ ਆਡਿਟ ਕੀਤਾ ਜਾਵੇ, ਤਾਂ ਹੀ ਉਹ ਮੰਨਣਗੇ, ਅਦਰਵਾਈਜ਼ ਉਹਨਾਂ ਨੇ ਮੰਨਣਾ ਨਹੀਂਗਾ। ਜੇ ਮੌਜੂਦਾ ਟੈਰਿਫ ਦੇ ਵਿੱਚ 1 ਰੁਪਈਆ ਪ੍ਰਤੀ ਯੂਨਿਟ ਦੀ ਕਟੌਤੀ ਕਰ ਦਿੱਤੀ ਜਾਵੇ ਤਾਂ ਇਹਦੇ ਜਿਹੜੇ ਪੈਸੇ ਨੇ ਉਹ ਪੂਰੇ 4 ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਡੀਲ ਜਿਹੜੀ ਆ ਉਹ ਉਹਦੇ ਵਿੱਚ ਇਹ ਐਡਜਸਟ ਕੀਤੇ ਜਾ ਸਕਦੇ ਆ। ਸਾਲਾਨਾ 1900 ਕਰੋੜ ਰੁਪਈਆ ਬਚ ਸਕਦਾ ਇਹਦੇ ਨਾਲ। ਹੁਣ ਸਾਲਾਨਾ 13,500 ਕਰੋੜ ਰੁਪਈਆ ਬਿੱਲ ਸਰਕਾਰ ਭਰ ਰਹੀ ਹੈ। 7,000 ਕਰੋੜ ਰੁਪਈਆ ਸਾਲਾਨਾ ਖੇਤੀਬਾੜੀ ਵਾਲੀ ਆ। SCBC ਬਿੱਲ ਜਿਹੜੇ ਬਿਲੋ ਪਾਵਰਟੀ ਲਾਈਨ ਜਿਹੜੇ ਹਰ ਮਹੀਨੇ 200 ਯੂਨਿਟ ਫ੍ਰੀ ਦਿੱਤੇ ਜਾਂਦੇ ਆ, 1,600 ਕਰੋੜ ਰੁਪਈਆ ਉਹ ਆ। ਜਿਹੜੇ ਚੰਨੀ ਸਰਕਾਰ ਨੇ ਬਿੱਲ ਮਾਫ ਕੀਤੇ ਸੀ ਉਹ 1,500 ਕਰੋੜ ਰੁਪਈਆ। ਇੰਡਸਟਰੀ ਨੂੰ ਸਸਤੀ ਬਿਜਲੀ ਜਿਹੜੀ ਦੇਣੀ ਉਹ 2,300 ਕਰੋੜ ਰੁਪਈਆ। ਚੰਨੀ ਸਰਕਾਰ ਨੇ ਜਿਹੜੀ ਸਸਤੀ ਬਿਜਲੀ ਦਾ ਨਾਰਾ ਲਾਇਆ ਸੀ 1,100 ਕਰੋੜ ਰੁਪਈਆ ਉਹ ਚੜ ਗਿਆ। ਔਰ ਜਿਹੜਾ ਇੰਡਸਟਰੀ ਵਾਲੇ ਆ ਉਹ ਕਹਿੰਦੇ ਸਾਨੂੰ 5 ਰੁਪਏ ਯੂਨਿਟ ਦਾ ਤੁਸੀਂ ਵਾਅਦਾ ਕੀਤਾ, ਉਹ ਆਪਣੀ ਜਗ੍ਹਾ ਦੇ ਉੱਤੇ ਤੁਸੀਂ ਦਿਓ।
ਇਸ ਕਰਕੇ ਜੇ ਤੁਸੀਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਚੱਲਦੇ ਹੋ, ਬਿਨਾਂ ਕੈਲਕੂਲੇਸ਼ਨ ਤੋਂ ਚੱਲਿਆ ਹੀ ਨਹੀਂ ਜਾ ਸਕਣਾ ਜੀ। ਤੁਸੀਂ ਕਿਸ ਜਗ੍ਹਾ ਦੇ ਉੱਤੋਂ ਇਹ ਜਿਹੜਾ ਉਹ ਘਾਟਾ ਪੂਰਾ ਕਰੋਗੇ, ਉਹਦੇ ਵਾਸਤੇ ਮੇਰੀ ਜਾਚੇ ਜਿਹੜੀਆਂ ਕੰਪਨੀਆਂ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਆਡਿਟ ਜਿਹੜਾ ਉਹ ਹੋਣੀ ਜ਼ਰੂਰੀ ਆ। ਆਡਿਟ ਤੋਂ ਇਹ ਕੰਪਨੀਆਂ ਭੱਜਣਗੀਆਂ। ਜੇ ਆਡਿਟ ਤੋਂ ਭੱਜਣਗੀਆਂ ਤਾਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਟੇਬਲ ਦੇ ਉੱਤੇ ਲਿਆਂਦਾ ਜਾ ਸਕਦਾ ਹੈ ਕਿ ਜਿਹੜੇ ਸਮਝੌਤੇ ਨੇ ਇਹਨਾਂ ਨੂੰ ਰਿਵਿਊ ਕਰੋ। ਸਮਝੌਤੇ ਤੁਸੀਂ ਸਰਕਾਰ ਦੇ ਨਾਲ ਦੁਬਾਰਾ ਤੋਂ ਕਰੋ। ਇਹ ਸਮਝੌਤੇ ਏਡੇ ਖਤਰਨਾਕ ਨੇ ਕਿ ਤੁਸੀਂ ਬਿਜਲੀ ਲਓ ਜਾਂ ਨਾ ਲਓ, ਸਰਕਾਰ ਨੂੰ ਇਹ ਪੈਸੇ ਭਰਨੇ ਹੀ ਪੈਣੇ ਨੇ। ਇਹ ਜੇਕਰ ਸਰਕਾਰ ਕਿਤੇ ਨਾ ਕਿਤੇ ਉਹਨੂੰ ਰਾਹਤ ਮਿਲਦੀ ਹੈ ਤੇ ਇੱਕ ਵੱਡੀ ਰਾਹਤ ਹੋ ਸਕਦੀ ਹੈ। ਹੋਪ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਇਸ ਪਾਸੇ ਵੀ ਸੋਚ ਰਹੀ ਹੋਊਗੀ ਕਿ ਇਹ ਫੈਸਲੇ ਰਿਵਿਊ ਕੀਤੇ ਜਾਣ। ਜੀ ਜੀ ਜੀ। ਪੰਨੂ ਸਾਹਿਬ, ਇੱਕ ਮਾਤੜ ਬੰਦੇ ਦੇ ਬੜੇ ਮਸਲੇ ਹੁੰਦੇ ਆ, ਮਹਿੰਗਾਈ ਹੈ, ਮਹਿੰਗੇ ਪੈਟਰੋਲ ਡੀਜ਼ਲ, ਮਹਿੰਗਾ ਨਿੰਬੂ, ਉਹਦੇ ਮਸਲੇ ਨੇ, ਪਰ ਸਕੂਲਾਂ ਤੋਂ ਵੀ ਲੋਕ ਖਾਸੇ ਤੰਗ ਨੇ। ਮਾਪਿਆਂ ਦੇ ਲਈ ਰਾਹਤ ਦੀ ਕੋਈ ਖਬਰ ਹੈ? ਸਕੂਲਾਂ ਦੇ ਨਾਲ ਜੁੜੀ ਹੈ, ਕਿਤਾਬਾਂ ਦੇ ਨਾਲ ਜੁੜੀ ਹੈ, ਵਰਦੀਆਂ ਦੇ ਨਾਲ ਜੁੜੀ ਹੈ ਪੰਨੂ ਸਾਹਿਬ? ਐਕਚੁਅਲੀ ਇਸ ਤਰ੍ਹਾਂ ਹੈ ਪ੍ਰਵੀਨ ਕਿ ਜੀ। ਅੱਜ ਜਿਹੜੇ ਮਾਪੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਲਾਂਭੇ ਹੋ ਹੀ ਨਹੀਂ ਸਕਦੇ। ਇੱਕ ਉਹ ਪੰਜਾਬੀ ਦੀ ਕਹਾਵਤ ਹੈ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਇੱਥੇ ਮਹਿੰਗੇ ਤੋਂ ਮਹਿੰਗਾ ਸਕੂਲ, ਉਹਦੇ ਵਿੱਚ ਐਡਮਿਸ਼ਨ ਕਰਾਉਣੀ ਕੀ ਭੱਜ ਨੱਠ ਹੁੰਦੀ ਆ, ਸਭ ਨੂੰ ਪਤਾ। ਮੰਤਰੀਆਂ ਤੱਕ ਦੀ ਸਿਫਾਰਿਸ਼ ਲਾਈ ਜਾਂਦੀ ਆ, ਵੱਡੇ ਅਫਸਰਾਂ ਤੱਕ ਦੀ ਸਿਫਾਰਿਸ਼ ਲਾਈ ਜਾਂਦੀ ਹੈ, ਕਿਸੇ ਤਰੀਕੇ ਨਾਲ ਸਾਡਾ ਪੁੱਤ, ਸਾਡੇ ਧੀ ਇਹਦੇ ਦਾਖਲਾ ਇਸ ਸਕੂਲ ਦੇ ਵਿੱਚ ਹੋ ਜਾਵੇ। ਇੱਥੋਂ ਜਿਹੜਾ ਜੀ ਕਿਸੇ ਤਰੀਕੇ ਦੇ ਨਾਲ ਸਾਡਾ ਬੱਚਾ ਇੱਥੇ ਪੜ੍ਹਨ ਲੱਗ ਜਾਵੇ। ਬਹੁਤ ਵੱਡੀਆਂ ਵੱਡੀਆਂ ਸਿਫਾਰਿਸ਼ਾਂ ਦੇ ਨਾਲ ਉੱਥੇ ਦਾਖਲਾ ਕਰਵਾਇਆ ਜਾਂਦਾ। ਜਦੋਂ ਦਾਖਲਾ ਹੋ ਜਾਂਦਾ, ਉਦੋਂ ਬਾਅਦ ਮਾਪਿਆਂ ਦੀਆਂ ਅੱਖਾਂ ਜਿਹੜੀਆਂ ਉਹ ਖੁੱਲਦੀਆਂ ਨੇ। ਹਰ ਮਹੀਨੇ ਜਿਹੜੀ ਕੈਂਚੀ ਲੱਗਦੀ ਆ ਮਾਪਿਆਂ ਨੂੰ, ਉਹ ਬੜੀ ਵੱਡੀ ਹੈ, ਬਹੁਤ ਵੱਡੀ ਆ ਉਹ, ਔਰ ਇੰਨੇ ਬੁਰੇ ਤਰੀਕੇ ਦੇ ਨਾਲ ਲੱਗਦੀ ਆ ਕਿ ਮਾਪਿਆਂ ਦੇ, ਤੁਸੀਂ ਇਹ ਕਹ ਲਓ ਕਿ ਧੂੰਆਂ ਨਿਕਲ ਜਾਂਦਾ ਉਹਨਾਂ ਦਾ, ਕਿ ਉਹ ਆਖਰ ਜਿਹੜਾ ਉਹ ਕਰਨ ਇਸ ਮਾਮਲੇ ਦੇ ਉੱਤੇ ਤੇ ਕੀ ਕਰਨ। ਜਿਹੜਾ ਨਾ ਇਹਦੇ ਵਿੱਚ ਜਿਹੜਾ ਵੱਡਾ ਖਰਚਾ ਹੈ ਉਹ ਸਾਲਾਨਾ ਇੱਕ ਤਾਂ ਪੈਂਦਾ ਜੀ, ਉਹ ਪੈਂਦਾ ਕਿਤਾਬਾਂ ਦਾ। ਕਿਤਾਬਾਂ ਜਿਹੜੀਆਂ ਨੇ ਉਹ ਖਰੀਦਣ ਦੇ ਵਾਸਤੇ ਉਹਨਾਂ ਨੂੰ ਉਸੇ ਦੁਕਾਨ ਦੇ ਉੱਤੇ ਜਾਣਾ ਪੈਂਦਾ ਜਿਹੜੀ ਦੁਕਾਨ ਸਕੂਲ ਸੁਜੈਸਟ ਕਰਦਾ। ਤੇ ਦੂਸਰਾ ਖਰਚਾ ਹੈ ਵਰਦੀਆਂ ਦਾ। ਹੁਣ ਲੋਕ ਕਹਿਣਗੇ ਵਰਦੀਆਂ ਦਾ ਖਰਚਾ ਕੀ ਹੋ ਸਕਦਾ, ਨਾਰਮਲ ਕੱਪੜੇ ਨੇ। ਨਾਰਮਲ ਜਿਹੜਾ ਕੱਪੜਾ ਉਹੀ ਤੁਸੀਂ ਇੱਕ ਮੰਨ ਲਓ ਸ਼ਰਟ ਜਿਹੜੀ ਆ ਉਹ 300 ਰੁਪਏ ਦੀ, 350 ਰੁਪਏ ਦੀ ਲਓਗੇ, ਤੇ ਜਿਹੜੀ ਸਕੂਲ ਨੇ ਦੁਕਾਨ ਸੁਜੈਸਟ ਕੀਤੀ ਆ ਉੱਥੋਂ ਉਹ ਸ਼ਰਟ ਜਿਹੜੀ ਆ ਉਹ ਡਬਲ ਕੀਮਤ ਦੇ ਉੱਤੇ ਮਿਲਣੀ ਆ। ਉਹ ਸ਼ੂਜ਼ ਵੀ ਜਿਹੜੇ ਡਬਲ ਕੀਮਤ ਤੇ ਮਿਲਣੇ ਨੇ। ਜਿਹੜੀਆਂ ਕਿਤਾਬਾਂ ਨੇ ਉਹ ਆਪਣੀ ਇਹਨਾਂ ਨੇ MRP ਕੱਢ ਕੇ ਲਾਈ ਹੋਈ ਆ ਆਪਣੇ ਤੌਰ ਦੇ ਉੱਤੇ, ਤੇ ਉਹਦੇ ਹਿਸਾਬ ਦੇ ਨਾਲ ਇਹ ਰੇਟ ਚਾਰਜ ਕਰਦੇ ਆ। ਮਤਲਬ ਕਿ ਜਿਹੜੀ 1000 ਰੁਪਏ ਦੀ ਚੀਜ਼ ਆ 2000 ਰੁਪਏ ਦੀ ਸਿੱਧਮ ਸਿੱਧੀ ਆਉਂਦੀ ਹੈ। ਜਿਹੜਾ ਵੇਚਣ ਵਾਲਾ ਉਹ ਉਹਦੇ ਵਿੱਚੋਂ ਬਹੁਤ ਜ਼ਿਆਦਾ ਪੈਸੇ ਨਹੀਂ ਕਮਾਉਂਦਾ ਜੀ, ਬਲਕਿ ਉਹ ਜਿਹੜੇ ਇਹਦੇ ਵਿੱਚੋਂ ਪੈਸੇ ਕਮਾਉਂਦਾ ਉਨੇ ਕਿ ਜਿੰਨੇ ਦੀ ਉਹਨੂੰ ਪਈ ਆ, ਬਾਕੀ ਪੈਸੇ ਉਹ ਸਕੂਲ ਨੂੰ ਲੁਕਵੇਂ ਰੂਪ ਦੇ ਵਿੱਚ ਦੇ ਦਿੰਦਾ ਕਿ 100 ਰੁਪਇਆ ਮੈਂ ਕਮਾਇਆ ਤੇ 100 ਮੈਂ ਆਲੋ ਤੁਹਾਨੂੰ ਕਮਾ ਕੇ ਦੇਤਾ। ਉਹਨੂੰ ਇਹ ਹੋ ਗਿਆ ਕਿ ਉਹਦੀ ਦੁਕਾਨਦਾਰੀ ਜਿਹੜੀ ਉਹ ਚੱਲਦੀ ਰਹਿ ਗਈ। ਬਹੁਤੇ ਥਾਵਾਂ ਦੇ ਉੱਤੇ ਤਾਂ ਸਕੂਲਾਂ ਨੇ ਆਪਣੇ ਅੰਦਰ ਹੀ ਦੁਕਾਨਾਂ ਖੋਲ ਲਈਆਂ ਹੋਈਆਂ ਨੇ, ਕਾਪੀਆਂ ਕਿਤਾਬਾਂ ਦੀਆਂ ਵੀ ਤੇ ਵਰਦੀਆਂ ਦੀਆਂ ਵੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਦੇ ਕੋਲੇ ਜਾਓ ਤੇ ਉੱਥੇ ਜਿਹੜੀ ਜਿੱਥੇ ਉਹ ਪ੍ਰੈਕਟਿਸ ਕਰਦਾ ਉੱਥੇ ਨਾਲ ਹੀ ਬਾਹਰ ਇੱਕ ਨੁੱਕਰ ਜੀ ਦੇ ਵਿੱਚ ਉਹਨੇ ਦਵਾਈਆਂ ਵੀ ਰੱਖ ਲਈਆਂ। ਉੱਥੇ ਇੱਕ ਮੁੰਡਾ ਬਿਠਾਤਾ, ਜਿਹੜੀ ਦਵਾਈ ਉਹ ਡਾਕਟਰ ਲਿਖਦਾ ਪ੍ਰਾਈਵੇਟ, ਉਹ ਦਵਾਈ ਤੁਹਾਨੂੰ ਉਸੇ ਨੁੱਕਰ ਤੋਂ ਮਿਲਦੀ ਹੈ। ਜੇ ਤੁਸੀਂ ਇਹ ਆਖੋ ਕਿ ਤੁਸੀਂ ਪਰਚੀ ਲਿਖਾ ਲਿਆਂਦੀ ਡਾਕਟਰ ਤੋਂ ਤੇ ਬਾਹਰ ਆ ਕੇ ਕਿਸੇ ਹੋਰ ਜਗ੍ਹਾ ਤੋਂ ਦਵਾਈ ਉਹ ਲਓਗੇ, ਉਹ ਨਹੀਂ ਮਿਲਣੀ, ਕਿਉਂਕਿ ਉਹ ਕੰਪਨੀਆਂ ਨੇ ਜਿਹਨੂੰ ਡਾਕਟਰ ਸੁਜੈਸਟ ਕਰਦਾ ਉਹ ਡਾਕਟਰ ਨੂੰ ਉਹ ਪੈਸੇ ਜਿਹੜੇ ਆ ਉਹ ਮੋਟੇ ਕੰਪਨੀਆਂ ਨੇ ਦਿੱਤੇ ਹੁੰਦੇ ਆ। ਸਕੂਲਾਂ ਦਾ ਵੀ ਇਹੀ ਧੰਦਾ ਜਿਹੜਾ ਉਹ ਚੱਲ ਰਿਹਾ। ਹੁਣ ਪਹਿਲਾਂ ਤਾਂ ਮੁੱਖ ਮੰਤਰੀ ਹੋਰਾਂ ਨੇ ਐਲਾਨ ਕੀਤਾ ਸੀਗਾ ਪਿਛਲੇ ਦਿਨੀ, ਹੁਣ ਬਕਾਇਦਾ ਤੌਰ ਦੇ ਉੱਤੇ ਇਹਦੇ ਹੁਕਮ ਜਾਰੀ ਕਰ ਦਿੱਤੇ ਗਏ ਆ ਐਜੂਕੇਸ਼ਨ ਮਿਨਿਸਟਰ ਮੀਤ ਹੇਅਰ ਦੇ ਵੱਲੋਂ, ਔਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰਸ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਇਹਦੇ ਸੰਬੰਧੀ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਇਹਨਾਂ ਹਦਾਇਤਾਂ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਹਰ ਸਕੂਲ ਨੂੰ ਜੇ ਉਹ ਕਸਬੇ ਦੇ ਵਿੱਚ ਹੈ ਤੇ 3 ਦੁਕਾਨਾਂ, ਜੇ ਉਹ ਸ਼ਹਿਰ ਦੇ ਵਿੱਚ ਹੈ ਤੇ ਜਿਹੜੀਆਂ 10 ਦੁਕਾਨਾਂ ਤੇ 20 ਦੁਕਾਨਾਂ, ਜਿਹੜੇ ਇਹਦੀ ਕੈਟਾਗਰੀ ਬਣਾਈ ਗਈ ਹੈ, ਉਹਦੇ ਵਾਸਤੇ ਤੁਹਾਨੂੰ ਉਹ ਲਿਸਟ ਦੇਣੀ ਪਊਗੀ ਸਕੂਲ ਨੂੰ ਕਿ ਆਹ ਦੁਕਾਨਾਂ ਨੇ, ਇੱਥੋਂ ਇੱਥੋਂ ਤੁਸੀਂ ਕਿਤਾਬਾਂ ਖਰੀਦ ਸਕਦੇ ਹੋ, ਇਸ ਜਗ੍ਹਾ ਤੋਂ ਤੁਸੀਂ ਵਰਦੀਆਂ ਖਰੀਦ ਸਕਦੇ ਹੋ। ਉਹ ਲਿਸਟ ਜਿਹੜੀ ਆ
ਉਹ ਡਿਸਟ੍ਰਿਕਟ ਐਜੂਕੇਸ਼ਨ ਆਫੀਸਰਸ ਨੂੰ ਪ੍ਰੋਵਾਈਡ ਕਰਨੀ ਪਊਗੀ ਇਹਨਾਂ ਸਕੂਲਾਂ ਨੂੰ। ਉਦੋਂ ਬਾਅਦ ਜਿਹੜਾ ਹੈ ਫਿਰ ਇਹ ਜੇ ਕਿਸੇ ਨੂੰ ਸ਼ਿਕਾਇਤ ਆ ਮਾਪਿਆਂ ਨੂੰ, ਤੇ ਉਹ ਮਾਪੇ ਆਪਣੀ ਸ਼ਿਕਾਇਤ ਡਿਪਟੀ ਕਮਿਸ਼ਨਰ ਤੱਕ ਪਹੁੰਚਾ ਸਕਦੇ ਆ। ਡਿਪਟੀ ਕਮਿਸ਼ਨਰ ਉਸ ਸ਼ਿਕਾਇਤ ਨੂੰ ਹੱਲ ਕਰੂਗਾ। ਜੇ ਤੋਂ ਹੱਲ ਨਹੀਂ ਹੁੰਦੀ ਤਾਂ ਸਿੱਧੀ ਸ਼ਿਕਾਇਤ ਜਿਹੜੀ ਆ ਉਹ ਐਜੂਕੇਸ਼ਨ ਮਿਨਿਸਟਰ ਦੇ ਕੋਲੇ ਚਲ ਜੂਗੀ। ਇੱਥੇ ਬੱਸਾਂ ਦੇ ਪਿੱਛੇ ਅੱਜ ਕੱਲ ਬੋਰਡ ਲੱਗੇ ਹੋਏ ਨਜ਼ਰ ਆਉਂਦੇ ਆ, ਜਿਹੜੇ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੇਖਣ ਨੂੰ ਮਿਲ ਰਹੇ ਆ, ਕਿ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਸ਼ੁਰੂ ਨੇ, ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ। ਇਹ ਸਰਕਾਰੀ ਬੱਸਾਂ ਦੇ ਪਿੱਛੇ ਇਸ਼ਤਿਹਾਰ ਲੱਗੇ ਨੇ। ਦੇਖੋ ਕੋਸ਼ਿਸ਼ ਜਿਹੜੀ ਆ ਉਹ ਚੰਗੀ ਹੈ। ਦੋ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਜ਼ਿਆਦਾ ਜਿਹੜੀ ਉਹ ਬਣੀ ਆ, ਉਹਦੇ ਵਿੱਚ ਐਜੂਕੇਸ਼ਨ ਦਾ ਮੁੱਦਾ ਹੈ, ਉਹਦੇ ਵਿੱਚ ਹੈਲਥ ਦਾ ਮੁੱਦਾ ਹੈ। ਮੈਂ ਦੋਨੇ ਗੱਲਾਂ ਕਵਰ ਕੀਤੀਆਂ ਨੇ ਕਿ ਦੋਨਾਂ ਜਿਹੜੀਆਂ ਉਹ ਕਿਵੇਂ ਇੱਥੇ ਚੱਲਦੀਆਂ ਨੇ। ਹੋਪ ਕਿ ਜੇ ਸਰਕਾਰੀ ਸਕੂਲਾਂ ਦੀ ਸਥਿਤੀ ਸੁਧਰ ਜਾਂਦੀ ਹੈ, ਜਿਹਦੀ ਉਮੀਦ ਹੈ ਉਹ ਸੁਧਰ ਜੂਗੀ, ਤੇ ਮਾਪੇ ਵੀ ਥੋੜਾ ਜਿਹਾ ਸੋਚਣਗੇ ਕਿ ਅਸੀਂ ਇਸ ਰੈਟ ਰੇਸ ਦੇ ਵਿੱਚ ਪਏ ਤੋਂ ਬਿਨਾਂ ਸਰਕਾਰੀ ਅਧਿਆਪਕਾਂ ਦੇ ਕੋਲੇ ਆਪਣੇ ਬੱਚਿਆਂ ਨੂੰ ਪੜ੍ਹਾਈਏ। ਮੇਰਾ ਇਹ ਮੰਨਣਾ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਟੀਚਰਸ ਨੇ ਉਹ ਵੈਲ ਕੁਆਲੀਫਾਈ ਨੇ, ਤੇ ਉਹ ਸਹੀ ਮਾਇਨਿਆਂ ਦੇ ਵਿੱਚ ਟੀਚਰ ਨੇ। ਪ੍ਰਾਈਵੇਟ ਜਿਹੜੇ ਸਕੂਲ ਨੇ ਉੱਥੇ ਕੁਆਲੀਫਾਈ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੁਆਲੀਫਾਈ ਨਹੀਂ ਗਏ, ਪਰ ਉਹ ਸਰਕਾਰੀ ਸਕੂਲਾਂ ਵਰਗੇ ਕੁਆਲੀਫਾਈ ਨਹੀਂ ਗਏ। ਦੂਸਰਾ, ਉੱਥੇ ਟੀਚਰਸ ਦਾ ਸ਼ੋਸ਼ਣ ਵੀ ਬੜਾ ਹੁੰਦਾ। ਇਹ ਇੱਕ ਡਿਫਰੈਂਟ ਸਬਜੈਕਟ ਹੈ, ਪਰ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਇਹਨਾਂ ਮਾਮਲਿਆਂ ਤੇ ਮਦਦ ਕਰਨੀ ਪਊਗੀ। ਹਾਂਜੀ ਬਿਲਕੁਲ, ਬਿਹਤਰੀਨ ਆਪਸ਼ਨ ਤਾਂ ਹੋਣੀ ਚਾਹੀਦੀ ਹੈ, ਬੰਦਾ ਜਿਹੜੀ ਮਰਜ਼ੀ ਯੂਜ਼ ਕਰ ਲਵੇ। ਜੇਕਰ ਸਰਕਾਰੀ ਸਕੂਲ ਵਧੀਆ ਹੋਣ ਤਾਂ ਕਿਹਦਾ ਜੀ ਕਰਦਾ ਮਹਿੰਗੀਆਂ ਵੈਨਾਂ ਦੇ ਕਿਰਾਏ ਤੇ ਮਹਿੰਗੀਆਂ ਫੀਸਾਂ ਦੇਣ ਨੂੰ। ਖੈਰ ਪਨੂ ਸਾਹਿਬ, ਇੱਕ ਚੈਨਲ ਦੀ ਗੱਲ ਕਰ ਲਈਏ ਜਿਹੜਾ ਮਿਸ ਪੰਜਾਬਣ ਮੁਕਾਬਲੇ ਕਰਾਉਂਦਾ ਹੈ, ਵਿਵਾਦਾਂ ਦੇ ਵਿੱਚ ਵੀ ਹੈ। ਦੱਸਦੇ ਆ ਵੀ ਰਮਿੰਦਰ ਨਾਰਾਇਣ ਤੇ ਭੁਪਿੰਦਰ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਹੋ ਗਈਆਂ ਜੀ। ਦੇਖੋ ਇਹਦੇ ਵਿੱਚ ਜਿਹੜੀਆਂ ਕੁਝ ਡਿਵੈਲਪਮੈਂਟ ਨੇ, ਇੱਕ ਤਾਂ ਜਿਹੜਾ ਇਹ ਚੈਨਲ ਆ ਉਹਦੇ ਅਧਿਕਾਰੀਆਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖ ਕੇ ਇਹਨਾਂ ਦੋਸ਼ਾਂ ਦੇ ਮਾਮਲਿਆਂ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਇਹ ਚਿੱਠੀ ਅਕਾਲ ਤਖਤ ਸਕੱਤਰੇਤ ਪਹੁੰਚੀ ਹੈ ਔਰ ਇਹਦੀ ਪੁਸ਼ਟੀ ਵੀ ਹੋ ਗਈ ਆ। ਇਸ ਚਿੱਠੀ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਨੈਟਵਰਕ ਟੀਮ ਦੀਆਂ ਸੇਵਾਵਾਂ ਧਿਆਨ ਦੇ ਵਿੱਚ ਰੱਖਦਿਆਂ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਇਹ ਬੜੀ ਖਤਰਨਾਕ ਚਿੱਠੀ ਹੈ ਜੀ, ਜੇ ਤੁਸੀਂ ਇਹਨੂੰ ਧਿਆਨ ਦੇ ਨਾਲ ਗੌਰ ਦੇ ਨਾਲ ਵਾਚ ਕਰੋ। ਜਥੇਦਾਰ ਅਕਾਲ ਤਖਤ ਤੱਕ ਪਹੁੰਚਾਈ ਗਈ ਹੈ। ਜਥੇਦਾਰ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਮੂੰਹ ਨਹੀਂ ਖੋਲਿਆ ਅਜੇ ਤੱਕ। ਉਹ ਇਹ ਜ਼ਰੂਰ ਕਹਿੰਦੇ ਰਹੇ ਆ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੈਨਲ ਦੀ ਵਿਵਸਥਾ ਕਰੇ ਗੁਰਬਾਣੀ ਬ੍ਰੌਡਕਾਸਟ ਕਰਨ ਦੇ ਵਾਸਤੇ। ਇਹਦੇ ਵਿੱਚ ਚਿੱਠੀ ਦੇ ਵਿੱਚ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਗੁਰਬਾਣੀ ਦਾ ਪ੍ਰਸਾਰਨ ਉਹਨਾਂ ਲਈ ਇੱਕ ਨੌਕਰੀ ਨਹੀਂ, ਇੱਕ ਸੇਵਾ, ਮਿਸ਼ਨ ਤੇ ਜ਼ਿੰਦਗੀ ਹੈ। ਹੱਦ ਹੋ ਗਈ, ਤੁਸੀਂ ਮੁਫਤ ਕਰ ਰਹੇ ਹੋ। ਇਹ ਮਿਸ਼ਨ ਕਿਵੇਂ ਹੋ ਗਿਆ? ਇਹ ਸੇਵਾ ਕਿਵੇਂ ਹੋ ਗਈ? ਇੰਨੀ ਮਹਿੰਗੀ ਸੇਵਾ ਕਿ ਜੇ ਤੁਹਾਡੇ ਕੋਲੇ ਕੇਬਲ ਦਾ ਕਨੈਕਸ਼ਨ ਨਹੀਂ ਤੇ ਤੁਸੀਂ ਗੁਰਬਾਣੀ ਨਹੀਂ ਸੁਣ ਸਕਦੇ। ਜੇ ਤੁਹਾਡੇ ਕੋਲੇ ਡਿਸ਼ ਨੈਟਵਰਕ ਦੇ ਉੱਤੇ ਪੈਕੇਜ ਨਹੀਂ ਹੈਗਾ ਇਹਦਾ ਤੇ ਤੁਸੀਂ ਗੁਰਬਾਣੀ ਨਹੀਂ ਸੁਣ ਸਕਦੇ। ਇਹ ਸੇਵਾ ਤਾਂ ਪਹਿਲੀ ਵਾਰੀ ਸੁਣੀ ਹੈ। ਦੂਜਾ, ਇਹਨਾਂ ਦੇ ਜਿਹੜੇ ਹੈਗੇ ਸੀਗੇ ਵਰਕਰ ਵਗੈਰਾ, ਉਹਨਾਂ ਨੂੰ ਕੱਲ ਕੱਢਿਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਇੱਕ ਮੋਮਬੱਤੀ ਮਾਰਚ ਦਾ ਆਯੋਜਨ ਕੀਤਾ ਗਿਆ। ਉਹਦੇ ਵਿੱਚ ਲੋਕਲ ਬੰਦੇ ਤਾਂ ਹੈ ਨਹੀਂ ਸੀਗੇ, ਸਿੱਧੇ ਤਰੀਕੇ ਦੇ ਨਾਲ ਜੁੜੇ ਹੋਏ ਇਸ ਚੈਨਲ ਦੇ ਕਾਮੇ ਸੀਗੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜੇ ਇਹਦੇ ਤੋਂ ਗੁਰਬਾਣੀ ਖੁੱਸ ਗਈ ਤੇ ਫਿਰ ਉਸ ਚੈਨਲ ਦੇ ਵਿੱਚ ਕੁਝ ਨਹੀਂ ਰਹਿਣਾ। ਇਸ ਕਰਕੇ ਉਹ ਮੋਮਬੱਤੀਆਂ ਲੈ ਕੇ ਇਹਦੇ ਐਮਡੀ ਦੇ ਹੱਕ ਦੇ ਵਿੱਚ ਨਿਕਲੇ ਹੋਏ ਸੀ। ਜਿਹੜਾ ਇਹਦਾ ਚੈਨਲ ਦਾ ਐਮਡੀ ਆ, ਉਹਨੇ ਰੈਗੂਲਰ ਜ਼ਮਾਨਤ ਲਾਈ ਸੀਗੀ ਮੋਹਾਲੀ ਦੀ ਅਦਾਲਤ ਦੇ ਵਿੱਚ, ਤੇ ਇੱਕ ਜ਼ਮਾਨਤ ਲੱਗੀ ਸੀਗੀ ਜਿਹੜਾ ਇਸ ਦੇ ਪਰਚੇ ਦੇ ਵਿੱਚ ਸ਼ਾਮਲ ਹੈ ਭੁਪਿੰਦਰ ਸਿੰਘ, ਉਹਦੀ ਜ਼ਮਾਨਤ ਉਹਨੇ ਜਿਹੜੀ ਐਂਟੀਸਪੇਟਰੀ ਮੰਗੀ ਸੀ। ਜਦੋਂ ਜਿਹੜੀ ਨਿੱਜੀ ਤੌਰ ਦੇ ਉੱਤੇ ਲਾਈ ਜ਼ਮਾਨਤ ਹੈ ਉਹ ਰੱਦ ਹੋ ਰਹੀ ਆ, ਉਹ ਬੁੱਢੋ ਸਿੱਧਾ ਹੀ ਰੱਦ ਕਰ ਦਿੱਤੀ ਗਈ, ਤੇ ਐਂਟੀਸਪੇਟਰੀ ਮਿਲਣ ਦੇ ਕੋਈ ਉਹਦੇ ਵਿੱਚ ਚਾਂਸ ਹੈ ਹੀ ਨਹੀਂ ਸੀਗੇ। ਜਿਹੜਾ ਇਹਦਾ ਚੈਨਲ ਦਾ ਐਮਡੀ ਆ, ਉਹਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਜਿਹੜਾ ਉਹ ਭੇਜਿਆ ਗਿਆ। ਇੱਕ ਜ਼ਮਾਨਤ ਜਿਹੜੀ ਆ ਉਹ ਇਹਦੇ ਵਿੱਚ ਮੇਨ ਜਿਹੜੀ ਉਹ ਲੜੀਂਦੀ ਔਰਤ ਹੈ, ਉਹਦੀ ਵੀ ਪਹਿਲਾਂ ਰੱਦ ਹੋ ਚੁੱਕੀ ਹੋਈ ਆ ਇਥੋਂ ਮੋਹਾਲੀ ਦੀ ਅਦਾਲਤ ਤੋਂ। ਇਹ ਮਾਮਲਾ ਪਿਛਲੇ ਦਿਨਾਂ ਤੋਂ ਜਿਹੜਾ ਉਹ ਭਖਿਆ ਹੋਇਆ ਔਰ ਇਹ ਕਿਹਾ ਗਿਆ ਕਿ ਜਿਹੜਾ
ਇਹ ਮੁਕਾਬਲਾ ਕਰਾਉਣ ਦੇ ਵਾਸਤੇ ਉੱਥੇ ਸ਼ੋਸ਼ਣ ਕੁੜੀਆਂ ਦਾ ਕੀਤਾ ਜਾਂਦਾ ਸੀਗਾ। ਪੁਲਿਸ ਇਹ ਕਹਿੰਦੀ ਹੈ ਕਿ ਜਿਹੜੇ, ਕਿਉਂਕਿ ਇਹਦੇ ਵਿੱਚ 164 ਦੇ ਤਹਿਤ ਬਿਆਨ ਦਰਜ ਹੋਏ ਨੇ ਲੜਕੀ ਦੇ, ਜਿਹੜੀ ਪੀੜਤ ਲੜਕੀ ਹੈ ਉਹਦੇ। 164 ਦਾ ਮਤਲਬ ਇਹ ਹੁੰਦਾ ਜੀ ਕਿ ਜੱਜ ਸਾਹਿਬ ਦੇ ਸਾਹਮਣੇ ਬਿਆਨ ਦਰਜ ਹੁੰਦੇ ਨੇ ਤੇ ਫਿਰ ਉਹ ਆਪਣੇ ਬਿਆਨਾਂ ਤੋਂ ਮੁੱਕਰ ਨਹੀਂ ਜਿਹੜਾ ਹੋ ਸਕਦੀ। ਪੁਲਿਸ ਕਹਿੰਦੀ ਹੈ ਕਿ ਅਸੀਂ ਇਹਦੇ ਸੰਬੰਧ ਦੇ ਵਿੱਚ ਛਾਪੇਮਾਰੀ ਕਰ ਰਹੇ ਹਾਂ ਤੇ ਅਜੇ ਸਾਨੂੰ ਬਾਕੀ ਜਿਹੜੇ ਉਹ ਲੱਭੇ ਨਹੀਂ ਗਏ। ਇਹ ਕਿਤੇ ਨਾ ਕਿਤੇ ਇਹਦੇ ਵਿੱਚੋਂ ਨਿਕਲਣ ਦੇ ਚੱਕਰਾਂ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਉਹਦੇ ਤੋਂ ਕੁਝ ਰਾਹਤ ਦਿੱਤੀ ਜਾਵੇ। ਵੇਖਿਆ ਜਾਵੇ ਤਾਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਪੜਤਾਲ ਨੇ ਉਹ ਕਿੰਨੀਆਂ ਕੁ ਪਹਿਲਾਂ ਕਰਵਾ ਚੁੱਕੇ ਹੋਏ ਆ ਤੇ ਕੀ ਉਹ ਇਹਦੇ ਵਿੱਚ ਦਖਲ ਦੇਣਗੇ, ਇਹ ਅਗਲਾ ਸਵਾਲ ਹੈ। ਹੋ ਸਕਦਾ ਕਿਤੇ ਨਾ ਕਿਤੇ ਹਾਮੀ ਭਰਵਾ ਕੇ ਦਖਲ ਦੀ ਫੇਰ ਹੀ ਇਹ ਚਿੱਠੀ ਅਕਾਲ ਤਖਤ ਦੇ ਜਥੇਦਾਰ ਤੱਕ ਪਹੁੰਚਾਈ ਗਈ ਹੋਵੇ। ਜੀ ਬਿਲਕੁਲ। ਅਗਲੀ ਖਬਰ ਵੱਲ ਵਧੀਏ ਪਨੂੰ ਸਾਹਿਬ ਤੇ ਗੱਲ ਕਰੀਏ ਸੁਮੇਧ ਸੈਣੀ ਦੀ। ਦੱਸਦੇ ਆ ਵੀ ਰਾਹਤ ਮੁੱਕ ਗਈ ਹੈ ਪਰ ਬਾਵਜੂਦ ਇਸ ਦੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਸੁਮੇਧ ਸੈਣੀ। ਦੇਖੋ, ਜਿੰਨਾ ਟਿੱਚ ਸੁਮੇਧ ਸੈਣੀ ਨੇ ਅਦਾਲਤ ਨੂੰ ਜਾਣਿਆ ਜੀ, ਉਹਨਾਂ ਸ਼ਾਇਦ ਹੀ ਕਿਸੇ ਨੇ ਜਿਹੜਾ ਇਹ ਟਿੱਚ ਜਾਣਿਆ ਹੋਵੇ। ਚਾਹੇ ਉਹਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲਦਾ, ਇਹ ਬੜਾ ਪੁਰਾਣਾ ਮਾਮਲਾ ਸੈਣੀ ਮੋਟਰਸ ਵਾਲਾ, ਬਹੁਤ ਪੁਰਾਣਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਕਦੇ ਪੇਸ਼ ਨਹੀਂ ਹੋਇਆ। ਔਰ ਉਹ ਦੋ ਤਿੰਨ ਚੀਜ਼ਾਂ ਦੀ ਪਲੀ ਲੈਂਦਾ। ਇੱਕ ਤਾਂ ਉਹ ਬਿਮਾਰੀ ਦਾ ਬਹਾਨਾ ਲਾਉਂਦਾ ਤੇ ਦੂਜੀ ਉਹ ਅਪੀਲ ਲੈਂਦਾ ਸੁਰੱਖਿਆ ਕਾਰਨਾਂ ਨੂੰ। ਜਿਹੜਾ ਉਹ ਇਹ ਗੱਲ ਕਹਿੰਦਾ ਕਿ ਜੀ ਮੈਂ ਅੱਤਵਾਦ ਦੇ ਖਿਲਾਫ ਬਹੁਤ ਵੱਡੀ ਲੜਾਈ ਲੜੀ ਆ ਤੇ ਮੇਰੇ ਖਿਲਾਫ ਇਹ ਪੋਲੀਟੀਕਲ ਸਾਜ਼ਿਸ਼ ਹੋ ਰਹੀ ਹੈ, ਤੁਸੀਂ ਉਹਦੀ ਕੋਈ ਐਪਲੀਕੇਸ਼ਨ ਚੁੱਕ ਲਓ, ਕੋਈ। ਉਹਦੇ ਵਿੱਚ ਉਹਨੇ ਬਸ ਆਹੀ ਪਲੀ ਲੈਂਦਾ ਇਸ ਚੀਜ਼ ਦੀ ਕਿ ਜੀ ਮੈਂ ਅੱਤਵਾਦ ਦੇ ਖਿਲਾਫ ਬਹੁਤ ਵੱਡੀ ਲੜਾਈ ਲੜੀ ਹੈ ਤੇ ਮੈਨੂੰ ਮਰਵਾਉਣਾ ਚਾਹੁੰਦੀਆਂ ਨੇ ਕੁਝ ਜਿਹੜੀਆਂ ਸਿਆਸੀ ਧਿਰਾਂ ਤੇ ਉਹਦੇ ਕਰਕੇ ਮੇਰੇ ਉੱਤੇ ਪੋਲੀਟੀਕਲ ਵਾਰੰਟਾਂ ਦੇ ਕਰਕੇ ਇਹ ਮਾਮਲੇ ਦਰਜ ਹੋਏ ਨੇ। ਅੱਛਾ, ਹੁਣ ਪ੍ਰੋਬਲਮ ਇਹ ਆ ਕਿ ਸਾਰੀਆਂ ਸਿਆਸੀ ਪਾਰਟੀਆਂ ਕੀ ਸੁਮੇਧ ਸੈਣੀ ਦੇ ਵਿਰੋਧ ਦੇ ਵਿੱਚ ਨੇ? ਜੇ ਵਿਰੋਧ ਦੇ ਵਿੱਚ ਨੇ ਤੇ ਫਿਰ ਉਹਦੇ ਹੱਕ ਵਾਲੀਆਂ ਕਿਹੜੀਆਂ ਨੇ? ਇਹ ਤਾਂ ਸੁਮੇਧ ਸੈਣੀ ਕਦੀ ਨਹੀਂ ਦੱਸਦਾ ਕਿ ਉਹਨੂੰ ਡੀਜੀਪੀ ਦੇ ਅਹੁਦੇ ਤੱਕ ਪੰਥਕ ਅਖਵਾਉਣ ਵਾਲੀ ਪਾਰਟੀ ਨੇ ਪਹੁੰਚਾਇਆ। ਅਕਾਲੀ ਦਲ ਬਾਦਲ ਨੇ ਸਭ ਤੋਂ ਉੱਚ ਅਹੁਦਾ ਪੁਲਿਸ ਦਾ ਉਹਨੂੰ ਅਕਾਲੀ ਦਲ ਬਾਦਲ ਨੇ ਦਵਾਇਆ ਜੀ। ਔਰ ਇੱਥੋਂ ਤੱਕ ਉਹ ਕਿਵੇਂ ਪਹੁੰਚ ਗਿਆ, ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ। ਉਦੋਂ ਵੀ ਉਹਦੇ ਉੱਤੇ ਇਹ ਮਾਮਲੇ ਚੱਲਦੇ ਸੀਗੇ। ਇਹਨਾਂ ਮਾਮਲਿਆਂ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ? ਜਦੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਦੀ ਗੱਲ ਆਉਂਦੀ ਆ, ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਿਹੜਾ ਤਸ਼ੱਦਦ ਕੀਤਾ ਗਿਆ ਜਾਂ ਬਾਈਬਲ ਵਾਲਾ ਮਾਮਲਾ ਉਹ ਸਾਹਮਣੇ ਆਉਂਦਾ, ਉਦੋਂ ਵੀ ਪੁਲਿਸ ਮੁਖੀ ਇਹੀ ਸੀਗਾ। ਫਰੀਦਕੋਟ ਦੀ ਅਦਾਲਤ ਦੇ ਵਿੱਚ ਚੱਲ ਰਹੇ ਜਿਹੜੇ ਅਕਤੂਬਰ 15 ਦੇ ਬਾਈਬਲ ਕਲਾਂ ਫਾਇਰਿੰਗ ਦੇ ਮਾਮਲੇ ਦੇ ਵਿੱਚ ਇਹਦੀ ਸੁਣਵਾਈ ਸੀਗੀ। ਜਿਹੜੇ ਡਿਸਟ੍ਰਿਕਟ ਸੈਸ਼ਨ ਜੱਜ ਨੇ ਉਹਨਾਂ ਨੇ ਇਸ ਮਾਮਲੇ ਦੀ ਸੁਣਵਾਈ ਹੁਣ 26 ਅਪ੍ਰੈਲ ਜਿਹੜੀ ਆ ਉਹ ਕੀਤੀ ਆ। ਅੱਗੋਂ ਡਿਸਟ੍ਰਿਕਟ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਰਾਹਤ ਜਿਹੜੀ ਇਹਨੂੰ ਮਿਲੀ ਸੀਗੀ ਸੁਪਰੀਮ ਕੋਰਟ ਤੋਂ, ਉਹ ਰਾਹਤ ਖਤਮ ਹੋਣ ਦੇ ਬਾਵਜੂਦ ਅਦਾਲਤ ਦੇ ਵਿੱਚ ਇਹ ਪੇਸ਼ ਨਹੀਂ ਹੋਇਆ। ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਦੇ ਵਿੱਚ ਇਹ ਕਿਹਾ ਪੇਸ਼ ਨਾ ਹੋਣ ਕੇ ਕਿ ਉਹਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਅਦਾਲਤ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਹੁਣ ਇੱਕ ਪੇਸ਼ੀ ਤੋਂ ਛੋਟ ਜਿਹੜੀ ਆ ਉਹ ਮਿਲੀ। ਅੱਗੋਂ ਹੁਣ ਇਹ ਪੰਜਾਬ ਦੇ ਜਿਹੜੇ ਐਡਵੋਕੇਟ ਨੇ, ਐਡਵੋਕੇਟ ਜਨਰਲ ਤੇ ਉਹਨਾਂ ਦੀ ਟੀਮ, ਇਹ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਅਦਾਲਤ ਦੇ ਵਿੱਚ ਇਹ ਖਤਮ ਹੋਈ ਮਿਆਦ ਜਿਹੜੀ ਆ ਉਹਨੂੰ ਲੈ ਕੇ ਜਾਣ ਤੇ ਕਹਿਣ ਕਿ ਸੁਮੇਧ ਸੈਣੀ ਅਦਾਲਤ ਦੇ ਵਿੱਚ ਪੇਸ਼ ਹੋਵੇ। ਉਂਝ ਵੈਸੇ ਜਿਹੜੀ ਸੁਣਵਾਈ ਦੇ ਵਿੱਚ ਸਾਬਕਾ ਆਈਜੀ ਪਰਮਰਾਜ ਉਬਰਾ ਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਵਿਕਰਮਜੀਤ ਸਿੰਘ, ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਤੇ ਸੁਹੇਲ ਬਰਾੜ ਤੇ ਪੰਕਜ ਬੰਸਲ ਅਦਾਲਤ ਦੇ ਵਿੱਚ ਪੇਸ਼ ਹੋਏ। ਔਰ ਬਚਾਅ ਪੱਖ ਦੇ ਕੁਝ ਲੋਕਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਹਾਈ ਕੋਰਟ ਹੈ ਉਹਦੇ ਤੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹਨਾਂ ਦੀ ਜਿਹੜੀਆਂ ਪਟੀਸ਼ਨਾਂ ਨੇ, ਇਹਨਾਂ ਦੀ ਚੱਲ ਰਹੀ ਸੁਣਵਾਈ ਦੇ ਕਰਕੇ ਬਿਨਾਂ ਕਿਸੇ ਵਿਸ਼ੇਸ਼ ਕਾਰਵਾਈ ਦੇ ਅਦਾਲਤ ਨੇ ਸੁਣਵਾਈ ਅਗਲੀ ਤਰੀਕ 26 ਅਪ੍ਰੈਲ ਨਿਸ਼ਚਿਤ ਕਰ ਦਿੱਤੀ। ਇਹ ਇਸ ਘੁੰਡੀ ਨੂੰ ਜਿਹੜਾ ਜੀ ਉਹ ਸਿਰਫ ਸਮਝਣ ਦੀ ਲੋੜ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਛੇਤੀ ਕਾਰਵਾਈ ਕਿਉਂ ਨਹੀਂ? ਇਹ ਅਦਾਲਤੀ ਕਾਰਵਾਈ ਦੇ ਵਿੱਚ ਐਸਾ ਉਲਝਾ ਦਿੱਤਾ ਗਿਆ ਸਾਰੇ ਮਾਮਲੇ ਨੂੰ, ਹਾਈ ਕੋਰਟ ਤੇ ਫਰੀਦਕੋਟ ਦੀ ਅਦਾਲਤ,
ਫਰੀਦਕੋਟ ਹਾਈ ਕੋਰਟ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ, ਦੇਖੋ ਆਹ ਪਟੀਸ਼ਨ ਜਿਹੜੀ ਅਜੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਆ ਪਾਈਆਂ ਗਈਆਂ ਨੇ ਇਹ ਡਿਫਰੈਂਟ ਤਰੀਕਾਂ ਦੇ ਉੱਤੇ, ਡਿਫਰੈਂਟ ਲੋਕਾਂ ਨੇ ਡਿਫਰੈਂਟ ਤਰੀਕਾਂ ਤੇ ਪਾਈਆਂ ਨੇ ਤਾਂ ਕਿ ਇਹਨਾਂ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਵੱਖਰੀਆਂ ਹੋਣ। ਇੱਕ ਤਰੀਕ ਦੇ ਉੱਤੇ ਕਹਿ ਸਕਣ ਦੇਖੋ ਜੀ ਇਹਦੀ ਤਾਂ ਸੁਣਵਾਈ ਜਿਹੜੀ ਹੋਣ ਵਾਲੀ ਆ, ਦੂਜੀ ਦੀ ਅਜੇ ਅਗਲੀ ਤਰੀਕ ਹੈ। ਜਿਹੜੀ ਜਦੋਂ ਉੱਚ ਅਦਾਲਤ ਦੇ ਵਿੱਚ ਮਾਮਲਾ ਹੁੰਦਾ ਤੇ ਹੇਠਲੀ ਅਦਾਲਤ ਅਕਸਰ ਅਜਿਹੀ ਜਿਹੜੀ ਛੋਟ ਆ ਉਹ ਦੇ ਦਿੰਦੀ ਹੈ ਕਿ ਠੀਕ ਹੈ ਅਗਲੀ ਤਰੀਕ ਜਿਹੜੀ ਉਹ ਪਾ ਦਿਓ। ਹੁਣ ਇਹ ਜਿਹੜੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਨੇ ਮਾਮਲੇ, ਜਿੰਨੀ ਦੇਰ ਤੱਕ ਉਹਨਾਂ ਦੇ ਨਿਪਟਾਰੇ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਕੇਸ ਚੱਲ ਸਕਣੇ ਸੰਭਵ ਨਹੀਂ। ਜੀ ਬਿਲਕੁਲ। ਤਾਂ ਜਾਂਦਿਆਂ ਦੇ ਪੰਨੂ ਸਾਹਿਬ ਗੱਲ ਕਰ ਲਈਏ ਸਾਡੇ ਸ਼ਹੀਦਾਂ ਦੀ। ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਦੇ ਘਰ ਦੀ ਬੇਹਰਮਤੀ ਕੀ ਹੋਈ ਹੈ ਜੀ? ਕੀ ਇਹ ਸੱਚ ਹੈ? ਦੇਖੋ ਜੇ ਅੱਜ ਦੇ ਦਿਨ ਆਪਾਂ ਜਦੋਂ ਗੱਲ ਕਰ ਰਹੇ ਹਾਂ ਤੇ ਅੱਜ 13 ਅਪ੍ਰੈਲ ਹੈ ਸਾਡੇ ਇੱਥੋਂ ਮੁਤਾਬਕ। ਜੀ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਵੀ ਵਾਪਰਿਆ ਸੀਗਾ। ਜੀ ਔਰ ਮੈਂ ਪੜ੍ਹ ਰਿਹਾ ਸੀ ਅੱਜ ਇੱਕ ਜਗ੍ਹਾ ਦੇ ਉੱਤੇ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਿਹੜੇ ਵਿਜ਼ਿਟਰ ਨੇ, ਸੈਲਾਨੀ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋ ਗਿਆ। ਹਾਂਜੀ ਦੇਖੋ ਇਹ ਇੰਗਲਿਸ਼ ਦਾ ਜੇ ਦੇਖਿਆ ਜਾਵੇ ਤਾਂ ਵਿਜ਼ਿਟਰ ਪਲੇਸ ਨਹੀਂ ਹੈਗੇ ਜੀ ਸਾਡੇ ਵਾਸਤੇ। ਇਹ ਤਾਂ ਸਾਡੇ ਵਾਸਤੇ ਇਸ ਤਰ੍ਹਾਂ ਦੀ ਚੀਜ਼ ਹੈ ਕਿ ਇੱਕ ਧਾਰਮਿਕ ਕੋਈ ਜਿਸ ਤਰ੍ਹਾਂ ਦੇ ਸਾਡੇ ਸਥਾਨ ਨੇ ਉਸ ਤਰ੍ਹਾਂ ਦੀ ਇਹ ਚੀਜ਼ ਹੈ। ਉੱਥੇ ਤਾਂ ਜਿਹੜਾ ਉਹ ਪੈਰ ਵੀ ਇਹਨੇ ਧਿਆਨ ਨਾਲ ਰੱਖਣਾ ਪੈਂਦਾ ਵੀ ਪਤਾ ਨਹੀਂ ਕਿਹੜਾ ਸ਼ਹੀਦ ਉਸ ਜਗ੍ਹਾ ਦੇ ਉੱਤੇ ਉਹਦੀ ਕਿਸੇ ਵੇਲੇ ਜਿਹੜੀ ਮ੍ਰਿਤਕ ਦੇਹ ਆ ਉਹ ਪਈ ਹੋਈ ਹੋਊਗੀ ਜਦੋਂ ਇਹ ਹਾਦਸਾ ਵਾਪਰਿਆ। ਸਵਾਲ ਜਿਹੜੇ ਨਾ ਵੱਡੇ ਇਹ ਬਣ ਜਾਂਦੇ ਆ ਕਿ ਕੀ ਅਸੀਂ ਇਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਿਆ, ਅਸੀਂ ਇਹਨਾਂ ਸ਼ਹੀਦਾਂ ਨੂੰ ਸੰਭਾਲਿਆ? ਸ਼ਾਇਦ ਨਹੀਂ। ਇਹ ਸ਼ਹੀਦ ਜਿਹੜੇ ਸੁਖਦੇਵ ਨੇ, ਕਿਉਂਕਿ ਸ਼ਹੀਦੇ ਆਜ਼ਮ ਭਗਤ ਸਿੰਘ ਹੋਰਾਂ ਦਾ ਜ਼ਿਕਰ ਤਾਂ ਆਉਂਦਾ ਹੈ, ਮੈਂ ਜਦੋਂ ਵੀ ਜ਼ਿਕਰ ਕਰਾਂ ਮੈਂ ਕੋਸ਼ਿਸ਼ ਕਰਦਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਤਿੰਨਾਂ ਦਾ ਨਾਮ ਬਰਾਬਰ ਦੇ ਉੱਤੇ ਜਿਹੜਾ ਉਹ ਜ਼ਰੂਰ ਆਵੇ। ਇਹਨਾਂ ਬਾਕੀਆਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਆ। ਇੱਥੇ ਲੁਧਿਆਣੇ ਦੇ ਵਿੱਚ ਨੌਘਰਾ ਮਹੱਲਾ ਪੈਂਦਾ, ਉੱਥੇ ਸ਼ਹੀਦ ਸੁਖਦੇਵ ਹੋਰਾਂ ਦਾ ਜੱਦੀ ਘਰ ਹੈ, ਜਿਹਨੂੰ ਜਿਹੜਾ ਪੁਰਾਤਤਵ ਵਿਭਾਗ ਹੈ ਉਹਨੇ ਆਪਣੇ ਜਿਹੜਾ ਜੀ ਉਹਦੇ ਦੇਖ ਰੇਖ ਦੇ ਵਿੱਚ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਪੁਰਾਤਤਵ ਵਿਭਾਗ ਦਾ ਇੱਕ ਮੁਲਾਜ਼ਮ ਰਾਤ ਨੂੰ ਇਸ ਘਰ ਦੇ ਵਿੱਚ ਕੁੱਤਾ ਆਪਣਾ ਬੰਦ ਕਰਕੇ ਚਲਾ ਗਿਆ ਜੀ। ਔਰ ਕੁੱਤਾ ਅੰਦਰ ਹੋਣ ਕਰਕੇ ਜਿਹੜੇ ਸ਼ਹੀਦ ਸੁਖਦੇਵ ਦੇ ਵਾਰਸ ਨੇ ਉਹਨਾਂ ਨੂੰ ਕਿਸੇ ਨੇ ਦੱਸਿਆ ਤੇ ਉਹ ਉੱਥੇ ਪਹੁੰਚ ਗਏ। ਉਹਨੂੰ ਜਿੰਦਰਾ ਖੋਲਣ ਲਈ ਕਿਹਾ ਤੇ ਉਹਨੇ ਜਿੰਦਰਾ ਆ ਕੇ ਨਹੀਂ ਖੋਲਿਆ। ਜਿਹੜੀਆਂ ਪੁਰਾਣੀਆਂ ਚੀਜ਼ਾਂ ਅੰਦਰ ਸੰਭਾਲੀਆਂ ਹੋਈਆਂ ਸੀ ਸ਼ਹੀਦ ਸੁਖਦੇਵ ਹੋਰਾਂ ਦੀ ਯਾਦਗਾਰ ਦੇ ਵਜੋਂ ਪੁਰਾਤਤਵ ਵਿਭਾਗ ਨੇ, ਕੁੱਤੇ ਨੇ ਉਹ ਜਿਹੜੀਆਂ ਕੁਰਸੀਆਂ ਤੇ ਦਰਵਾਜ਼ੇ ਜਿਹੜੇ ਸੀ ਉਹਨਾਂ ਦੇ ਉੱਤੇ ਦੰਦ ਮਾਰ ਦਿੱਤੇ। ਜਾਨਵਰ ਹੈ ਜੀ, ਉਹਨੇ ਤਾਂ ਉਹਨੂੰ ਬਾਹਰ ਜਿਹੜਾ ਉਹ ਕੱਢਣਾ ਜ਼ਰੂਰੀ ਸੀ, ਉਹਦੇ ਵਾਸਤੇ ਤਾਂ ਜਿਹੜਾ ਉਹਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਇਹ ਸਾਰਾ ਕੁਝ ਕੀਤਾ। ਅੱਛਾ, ਉਦੋਂ ਰਾਤ ਨੂੰ ਨਹੀਂ ਇਹ ਆਇਆ, ਅਗਲੇ ਦਿਨ ਸਵੇਰੇ ਆ ਕੇ ਇਹਨੇ ਜੰਦਰਾ ਖੋਲਿਆ, ਸਾਰਾ ਸਮਾਨ ਜਿਹੜਾ ਉਹ ਕੁੱਤੇ ਨੇ ਖਿਲਾਰਿਆ ਪਿਆ ਸੀਗਾ। ਸ਼ਿਕਾਇਤ ਹੋ ਗਈ। ਹੁਣ ਸ਼ਿਕਾਇਤ ਇਹ ਆ ਕਿ ਜਿਹੜੇ ਸਮਾਨ ਦਾ ਨੁਕਸਾਨ ਵੀ ਹੋ ਗਿਆ। ਪੁਲਿਸ ਦੇ ਕੋਲੇ ਵੀ ਸ਼ਿਕਾਇਤ ਕੀਤੀ ਆ। ਪੁਰਾਤਤਵ ਵਿਭਾਗ ਜਿਹੜਾ ਜੀ ਉਹ ਕੀ ਕਰੂਗਾ, ਉਹਨੂੰ ਵੱਧ ਤੋਂ ਵੱਧ ਜਿਹੜਾ ਇਹ ਕਹਿ ਦੂਗਾ ਕਿ ਉਹਨੂੰ ਕੁਝ ਸਮੇਂ ਲਈ ਸਸਪੈਂਡ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਹੋਣਗੀਆਂ, ਇਦੋਂ ਵੱਧ ਤਾਂ ਹੋਰ ਕੀ ਹੋ ਸਕਣੀ ਹੈ। ਗੱਲ ਇਹ ਨਹੀਂ, ਗੱਲ ਇਹ ਆ ਕਿ ਤੁਹਾਡੇ ਮਨਾਂ ਦੇ ਅੰਦਰ ਇਹਨਾਂ ਸ਼ਹੀਦਾਂ ਦੀਆਂ ਇਹਨਾਂ ਥਾਵਾਂ ਪ੍ਰਤੀ ਤੁਸੀਂ ਉਹ ਕੀ ਸੋਚਦੇ ਹੋ? ਕੀ ਤੁਹਾਡੇ ਵਾਸਤੇ ਵਿਜ਼ਿਟਰ ਪਲੇਸ ਨੇ, ਇਹ ਟੂਰਿਸਟ ਪਲੇਸ ਨੇ? ਜਿਵੇਂ ਇਹ ਕਿਹਾ ਜਾ ਰਿਹਾ ਕਿ ਜਲਿਆਂਵਾਲਾ ਬਾਗ ਦੇ ਵਿੱਚ ਇੰਨੇ ਟੂਰਿਸਟ ਵੱਧ ਗਏ ਨੇ, ਚੰਗੀ ਗੱਲ ਹੈ ਤੇ ਵੱਧ ਗਏ ਨੇ, ਉਹਨੂੰ ਦੇਖਣ ਜਾ ਰਹੇ ਨੇ, ਪਰ ਉਹ ਮਹਿਜ਼ ਟੂਰਿਸਟ ਪਲੇਸ ਨਹੀਂ ਹੈਗੇ। ਜਿਵੇਂ ਸ਼ਹੀਦ ਜਿਹੜੇ ਸੁਖਦੇਵ ਨੇ ਉਹਨਾਂ ਦਾ ਇਹ ਘਰ ਕੋਈ ਟੂਰਿਸਟ ਪਲੇਸ ਤਾਂ ਹੈ ਨਹੀਂਗਾ। ਹੁਣ ਜਿਹੜਾ ਪੁਰਾਤਤਵ ਵਿਭਾਗ ਦੇ ਵਿੱਚ ਕੰਮ ਕਰਦਾ ਉਹਨੂੰ ਸ਼ਾਇਦ ਨਹੀਂ ਪਤਾ ਕਿ ਸ਼ਹੀਦ ਸੁਖਦੇਵ ਕੀ ਚੀਜ਼ ਹੈ, ਉਹਦੀ ਕਿੱਡੀ ਵੱਡੀ ਕੁਰਬਾਨੀ ਹੈ ਮੁਲਕ ਦੀ ਆਜ਼ਾਦੀ ਦੇ ਵਾਸਤੇ। ਇਸ ਕਰਕੇ ਉਹਦੇ ਲਈ ਤਾਂ ਮਹਿਜ਼ ਇੱਕ ਡਿਊਟੀ ਹੈ ਕਿ ਡਿਊਟੀ ਦਿੱਤੀ ਤੇ ਚਲੇਗੀ, ਪਰ ਡਿਊਟੀ ਜਿਹੜੀ ਸਾਡੀ ਇਹਨਾਂ ਮਹਾਨ ਲੋਕਾਂ ਦੇ ਪ੍ਰਤੀ ਸੀ, ਅਸੀਂ ਉਹਨਾਂ ਡਿਊਟੀਜ਼ ਤੋਂ ਅਵੇਸਲੇ ਹੋ ਗਏ ਹਾਂ ਜੀ, ਜਿੱਥੋਂ ਇਹ ਸਾਰਾ ਕੁਝ ਚੱਲ ਰਿਹਾ। ਹਾਂਜੀ ਬਿਲਕੁਲ ਬਿਲਕੁਲ, ਸਾਡੇ ਲਈ ਬੜੇ ਸ਼ਰਮ ਦੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਸਾਂਭ ਵੀ ਨਹੀਂ ਸਕੇ, ਉਹਨਾਂ ਦੀਆਂ ਯਾਦਾਂ ਨੂੰ, ਜਿਨ੍ਹਾਂ ਨੇ ਉਹਨਾਂ ਦੀਆਂ ਵਿਰਾਸਤਾਂ ਨੂੰ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਸੋ ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ, ਧੰਨਵਾਦ।
ਪ੍ਰਵੀਨ, ਥੈਂਕ ਯੂ। ਜੀ, ਜੀ। ਸੋ ਦਰਸ਼ਕੋ, ਸਰੋਤਿਓ, ਸਨ ਆਪਣੇ ਨਾਲ ਪੰਜਾਬ ਤੋਂ ਜੁੜੇ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਆਪਾਂ ਨੂੰ ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਦੇ ਘਰ ਦੀ ਬੇਹੁਰਮਤੀ ਤੋਂ ਲੈ ਕੇ ਨਵਾਜ਼ ਸ਼ਰੀਫ ਪਾਕਿਸਤਾਨ ਪਰਤਣਗੇ, ਇਸ ਤੱਕ ਦੀਆਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਇਹਦੇ ਦਰਮਿਆਨ ਆਪਾਂ ਕਣਕ ਦੀ ਖਰੀਦ ਬਾਰੇ, 300 ਯੂਨਿਟ ਮੁਫਤ ਬਿਜਲੀ ਬਾਰੇ, ਮਾਪਿਆਂ ਲਈ ਰਾਹਤ, ਕਿਸੇ ਵੀ ਦੁਕਾਨ ਤੋਂ ਲੈ ਸਕਣਗੇ ਕਿਤਾਬਾਂ ਤੇ ਵਰਦੀਆਂ ਬਾਰੇ, ਚੈਨਲ ਵਿਵਾਦ ਬਾਰੇ ਤੇ ਸਮਿਰਥ ਸੈਣੀ ਬਾਰੇ ਚਰਚਾ ਕੀਤੀ। ਜਾਂਦੇ ਜਾਂਦੇ ਆਪਣੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫੇਰ ਮਾਰ ਲੈਂਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦਾ ਨੰਬਰ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ। ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਕੋਈ ਇਨਕੁਆਇਰੀ ਹੈ, ਕੁਝ ਵੀ ਪੁੱਛਣਾ ਹੈ, ਸਲਾਹ ਕਰਨੀ ਹੈ ਤਾਂ ਨੰਬਰ ਡਾਇਲ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਰਿੱਧੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਸਟ ਤੋਂ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਵੀ ਜੇਕਰ ਕੋਈ ਦਰਸ਼ਕ, ਕੋਈ ਸਰੋਤਾ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦਾ ਤਾਂ ਨੰਬਰ ਡਾਇਲ ਕਰ ਸਕਦੇ ਹੋ 408 272 5200 ਤੇ, ਤਾਂ ਅਸੀਂ ਤੁਹਾਡਾ ਧੰਨਵਾਦ ਕਰਾਂਗੇ। ਸੋ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੁਣਦੇ ਰਹੋ ਤੁਹਾਡਾ ਸਾਰਿਆਂ ਦਾ ਆਪਣਾ ਰੇਡੀਓ, ਪੰਜਾਬੀ ਰੇਡੀਓ USA।